अस्सलाम वालेकुम। ਸਿਆਣੇ ਕਹਿੰਦੇ ਆ ਵੀ ਜੇ ਕਿਸੇ ਨੂੰ ਗੁੜ ਨਾ ਦੇ ਸਕੋ ਤਾਂ ਫਿਰ ਗੱਲ ਤਾਂ ਕੋਈ ਮਿੱਠੀ ਜੀ ਕਰੋ ਵੀ ਝੱਟ ਮੂੰਹ ਦਾ ਸਵਾਦ ਬਣਿਆ ਰਵੇ। ਮੈਂ ਰੱਬ ਦਾ ਬੜਾ ਸ਼ੁਕਰ ਅਦਾ ਕਰਦਾ ਵੀ ਰੱਬ ਨੇ ਸਾਨੂੰ ਮੌਕਾ ਦਿਆ ਇਹ ਸਾਂਝ ਦਾ, ਇਸ ਪਿਆਰ ਦਾ। ਇਹ ਐਸਾ ਟਾਈਮ ਚੱਲ ਰਿਹਾ ਵੀ ਇਹਨੂੰ ਸੰਭਾਲਣ ਦੀ ਲੋੜ ਆ ਵੀ ਜਿਹੜਾ ਇਸ ਟਾਈਮ ਨੂੰ ਨਾ ਸਾਂਭ ਗਏ ਤਾਂ ਫਿਰ ਇਹ ਦੂਰ ਤੱਕ ਕੰਮ ਆਊਗਾ। ਅੱਜ ਸਾਡੇ ਕੋਲ ਜਿਹੜੇ ਪ੍ਰਾਹੁਣੇ ਆਏ ਨਾ, ਬੜੇ ਖਾਸ ਪ੍ਰਾਹੁਣੇ ਕਹਦੇ ਜੀ ਸਾਡੇ ਘਰ ਦੇ ਜੀ ਆ ਬਈ ਭਾਗਦੀਪ ਸਿੰਘ ਸਾਹਿਬ। ਇਹ ਅੱਜ ਉਹ ਕਹਿੰਦੇ ਆ ਨਾ ਵੀ ਜ਼ਿਮੀਂਦਾਰਾਂ ਦੀਆਂ ਜੱਟਾਂ ਦੀਆਂ ਗੱਲਾਂ ਹੋਣਗੀਆਂ ਵੀ ਭਾਜੀ ਉੱਥੇ ਜ਼ਿਮੀਂਦਾਰਾ ਕਰਦੇ, ਪਹਿਲਾਂ ਪੰਜਾਬ 'ਚ ਜ਼ਿਮੀਂਦਾਰਾ ਕਰਦੇ ਸੀਗੇ, ਫਿਰ ਅਮਰੀਕਾ ਚਲੇ ਗਏ, ਅਮਰੀਕਾ ਦੇ ਵਿੱਚ ਵੀ ਜ਼ਿਮੀਂਦਾਰਾ। ਕੈਸੀ ਗੱਲ, ਇਹਨਾਂ ਨਾਲ ਗੱਲਬਾਤ ਨਾ ਉਹ ਸਵਾਦ ਆਊ ਕਰਨ ਦਾ। ਨਾਲ ਸਾਡੇ ਧਰਮ ਸਿੰਘ ਸਾਹਿਬ ਬੈਠੇ ਆ, ਇਹ ਭਾਜੀ ਸਾਡੇ ਨਨਕਾਣਾ ਸਾਹਿਬ ਤੋਂ, ਸਾਡੇ ਪਾਕਿਸਤਾਨ ਦੇ ਵਿੱਚੋਂ, ਇਹ ਦੁਬਈ ਦੇ ਵਿੱਚ ਹੁੰਦੇ ਆ। ਤੇ ਨਾਲ ਸਾਡੇ ਤੌਸੀਕ ਸਾਹਿਬ ਬੈਠੇ ਆ, ਇਹ ਵੀ ਨਨਕਾਣਾ ਸਾਹਿਬ ਤੇ ਨਨਕਾਣਾ ਸਾਹਿਬ ਦੇ ਵਿੱਚ ਰਹਿੰਦੇ ਆ। ਉੱਥੇ ਜਿਹੜੀ ਮਹਿਕਮੇ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਕਮੇਟੀ ਆ ਉਹਦੇ ਮੈਂਬਰ ਆ, ਮਾਸ਼ਾਅੱਲਾ। ਅੱਛਾ, ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ ਭਾਜੀ ਭਾਗਦੀਪ ਸਿੰਘ ਤੋਂ। ਜੀ ਭਾਜੀ ਕੀ ਹਾਲ ਚਾਲ ਆ? ਬਹੁਤ ਵਧੀਆ ਜੀ, ਠੀਕ ਠਾਕ। ਅੱਛਾ, ਅਸੀਂ ਇੱਕ ਦੋ ਗੱਲਾਂ ਜਿਹੜੀਆਂ ਜ਼ਰੂਰੀ ਉਹ ਪੁੱਛ ਲਈਏ, ਫਿਰ ਆਪਾਂ ਆਪਣੀ ਜ਼ਿਮੀਂਦਾਰੀ ਦੀ ਗੱਲ ਕਰਾਂਗੇ। ਬਿਲਕੁਲ ਹੈ ਜੀ ਜੀ। ਇਹ ਤੁਹਾਡਾ ਪਿਛੋਕੜ ਕੀ ਹੈ? ਪਿਛੋਕੜ ਜੀ ਸਾਡਾ ਪਹਿਲਾਂ ਤਾਂ ਜ਼ਿਲ੍ਹਾ ਅੰਮ੍ਰਿਤਸਰ ਸੀਗਾ, ਹੁਣ ਤਰਨਤਾਰਨ ਸਾਹਿਬ ਆ, ਤੇ ਪਿੰਡ ਹੈ ਸਾਡਾ ਵੇਣਿੰਗ ਸੂਬਾ ਸਿੰਘ ਖਡੂਰ ਸਾਹਿਬ ਦੇ ਨਾਲ। ਹਾਂ, ਤੇ ਉੱਥੋਂ ਫਿਰ 2004 ਚ ਅਮਰੀਕਾ ਚਲੇ ਗਏ ਜੀ। 2004 ਚ? ਜੀ। ਅੱਛਾ, ਅਮਰੀਕਾ ਕਿਹੜੇ ਜ਼ਿਲ੍ਹੇ 'ਚ? ਜ਼ਿਲ੍ਹਾ ਤੇ ਜਿਹੜਾ ਕੈਲੀਫੋਰਨੀਆ ਵਾ ਤੇ ਉਹਦੇ ਲਾਗੇ ਸ਼ਹਿਰ ਹੈ, ਉਹਦੇ ਵਿੱਚ ਆ, ਮਤਲਬ ਮੋਡੈਸਟੋ। ਅੱਛਾ 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 ਜੀ, ਉੱਥੋਂ। ਮਾਸ਼ਾਅੱਲਾ। ਤੇ ਉੱਥੇ ਵੀ ਜ਼ਿਮੀਂਦਾਰਾ ਚੱਲ ਰਿਹਾ? ਜੀ, ਜ਼ਿਮੀਂਦਾਰਾ ਕਰਦੇ ਆ ਜੀ। ਅੱਛਾ, ਇੱਥੇ ਜਿਹੜਾ ਪੰਜਾਬ 'ਚ ਤੁਸੀਂ ਜ਼ਿਮੀਂਦਾਰਾ ਕੀਤਾ ਜੀ, ਉਹ ਤੁਸੀਂ ਕਿੱਦਾਂ ਦਾ ਕੀਤਾ, ਫਿਰ ਉੱਥੇ ਜਾ ਕੇ ਕਿੱਦਾਂ ਦਾ ਕੀਤਾ? ਫਿਰ ਤੁਸੀਂ ਦੇਖੋ ਵੀ ਜ਼ਿਮੀਂਦਾਰ ਦੇ ਦੁੱਖ ਨੂੰ ਸਮਝਦਾ। ਜਿੱਦਾਂ ਕਿ ਆਸਟ੍ਰੇਲੀਆ ਵਾਲੇ ਭਾਜੀ ਆਏ ਸੀ ਨਾ, ਆ ਭਾਜੀ ਦੇ ਉਧਰ ਭਾਜੀ ਸਾਡੇ ਵਾਸਤੇ ਤੋਹਫਾ ਲੈ ਕੇ ਆਏ, ਅਮਰੀਕਾ ਦੇ ਵਿੱਚੋਂ ਸਬਜ਼ੀਆਂ ਦੇ ਬੀਜ। ਅੱਗੇ ਰੱਬ ਨੇ ਸਾਨੂੰ ਆਸਟ੍ਰੇਲੀਆ ਦੇ ਵਿੱਚੋਂ ਦਿੱਤੇ ਸਬਜ਼ੀਆਂ ਦੇ ਬੀਜ। ਇਹ ਭਾਜੀ ਦੱਸਿਓ ਨਾਲ ਨਾਲ ਕਿੱਦਾਂ। ਜੀ, ਇਹ ਮਤਲਬ ਸਬਜ਼ੀਆਂ ਦੇ ਬੀਜ ਲਿਆਂਦੇ ਤੁਹਾਡੇ ਵਾਸਤੇ, ਤੇ ਇਹਦੇ ਵਿੱਚ ਮਤਲਬ ਇਹ ਹਿੰਦੁਸਤਾਨ ਤੋਂ ਲਿਆਂਦੀ ਆ ਦਾਤਰੀ। ਓਏ ਹੋਏ ਹੋਏ, ਲਓ, ਇਹ ਪਿੰਡ ਦੀ ਬਣੀ ਜੇ ਸਾਡੇ ਦੀ ਨਾਲੇ। ਤੇ ਇੱਕ ਆ ਜੀ ਕਈ ਲਿਆਂਦੀ ਆ ਤੁਹਾਡੇ ਲਈ। ਆਏ ਮੈਂ ਗੱਲ ਸੁਣਾ ਦਵਾਂ ਨਾਲ ਲੱਗ। ਮੈਂ ਨਾ ਜੀ ਅੱਗੇ ਇੱਕ ਸਰਦਾਰ ਭਾਜੀ ਆਏ ਨਾ, ਹੁਣ ਮੇਰੇ ਨਾਂ ਨਹੀਂ ਚੇਤੇ, ਉਹ ਨਾ ਕਈ ਲੈ ਕੇ ਆਏ, 2 ਕੱਸੀਆਂ ਲੈ ਕੇ ਆਏ, 2 ਦਾਤਰੀਆਂ ਲੈ ਕੇ ਆਏ, ਇਦਾਂ ਹੀ ਅਖਬਾਰਾਂ ਦੇ ਵਿੱਚ ਲਪੇਟ ਕੇ ਡੱਬੇ 'ਚ ਪਾ ਕੇ। ਉਹਨਾਂ ਦਾ ਪੋਤਾ ਉੱਥੇ ਬਾਹਰਲੇ ਮੁਲਕ, ਉਹਨੇ ਕਿਹਾ ਵੀ ਇਹ ਲੈ ਕੇ ਜਾਣੀ, ਤੋਹਫਾ ਇਹ ਲੈ ਕੇ ਜਾਣਾ। ਜੀ ਜੀ ਜੀ। ਅੱਛਾ, ਉਹ 2 ਕਈਆਂ ਸੀ, 2 ਦਾਤਰੀਆਂ ਸੀ। ਉਹ ਮਾਮਾ ਮੇਰਾ ਇੱਥੇ ਇੱਕ ਰਹਿੰਦਾ, ਮੇਰੇ ਇੱਕ ਮਾਮੇ ਨੇ ਨਾ ਇੱਥੇ ਕਈ ਤੇ ਦਾਤਰੀ ਲੈ ਲਈ, ਇੱਕ ਨੂੰ ਦਾਤਰੀ ਤੇ ਕਈ ਮੈਂ ਆਪਣੇ ਟੋਬੇ ਕਲਾਈ ਮਾਮੇ ਨੂੰ। ਜੀ। ਉਹਨਾਂ ਦੋਵਾਂ ਨੇ ਕੀਤਾ ਕੀ ਹੈ, ਮੈਂ ਜਿਹੜੀ ਇਸ ਗੱਲ ਅਸਲ ਦੱਸਣ ਲੱਗਿਆ। ਹਾਂ। ਉਹਨਾਂ ਨੇ ਉਹ ਕਈ 'ਚ ਵੱਜਾ ਨਹੀਂ ਪਵਾਇਆ, ਦਾਤਰੀ ਵਰਤਨ 'ਚ ਨਹੀਂ ਲਾਈ। ਉਹਨਾਂ ਨੇ ਬੈਠ ਕੇ ਨਾ ਬੈਠਕ ਦੇ ਵਿੱਚ ਇਦਾਂ ਕਿੱਲ ਗੱਡ ਕੇ ਕਈ ਵੀ ਟੰਗ ਲਈ, ਦਾਤਰੀ ਵੀ ਟੰਗ ਲਈ। ਕਹਿੰਦੇ ਚੜ੍ਹਦੇ ਪੰਜਾਬ ਤੋਂ ਆਈਆਂ, ਹਲੇ ਵੀ ਮਾਮੇ ਵਾਲ ਟੰਗੀ ਹੋਈ ਆ। ਤੇ ਮੈਂ ਕਹਿੰਦਾ ਸੀਗਾ ਵੀ ਉਹਨਾਂ ਨੂੰ ਮੈਂ ਦੇ ਬੈਠਾ ਵੀ ਆ ਮੈਂ ਵਿਹਲਾ ਹੋ ਗਿਆ, ਤਾਂ ਰੱਬ ਦੇ ਕੰਮ ਦੇ ਵੀ ਦਾਤਰੀ ਵੀ ਆ ਗਈ, ਕਈ ਵੀ ਆ ਗਈ, ਤੇ ਮੈਂ ਵੀ ਹੁਣ ਇੱਥੇ ਟੰਗੂਗਾ। ਬੜੀ ਮਿਹਰਬਾਨੀ। ਹਾਂ, ਮਾਮੇ ਵੀ ਰਾਜੀ ਹੋ ਗਏ ਤੇ ਮੈਂ ਵੀ ਰਾਜੀ। ਤੇ ਇਹ ਹੁਣ ਅਸੀਂ ਤੋਹਫਾ ਜਿਹੜਾ ਨਾ ਇੱਥੇ ਟੰਗਾਂਗੇ, ਆਏ ਅੱਗੇ ਪ੍ਰਾਹੁਣੇ ਨੂੰ ਦੱਸਿਆ ਕਰਾਂਗੇ ਵੀ ਇਹ ਚੜ੍ਹਦੇ ਪੰਜਾਬ ਦੇ ਵਿੱਚੋਂ ਤੋਹਫਾ ਹੈ, ਇਹ ਅਸੀਂ ਵਰਤਣੇ ਨਹੀਂ ਹੈ। ਨਾਲੇ ਪਿੰਡ ਦੀਆਂ ਬਣੀਆਂ ਜੀ, ਪਿੰਡ ਦੀਆਂ ਬਣੀਆਂ। ਅਸੀਂ ਖੁਰਪਾ ਮੇਰੇ ਕੋ ਪਿਆ ਜੀ, ਖੁਰਪਾ ਵੀ ਉੱਥੋਂ ਹੈ। ਠੀਕ ਹੈ। ਤੇ ਇਹ ਤਿੰਨੇ ਸ਼ਾਮਾਂ ਪੂਰੀਆਂ ਹੋ ਗਈਆਂ, ਇੱਥੇ ਟੰਗਾਂਗੇ। ਤੇ ਇੱਕ ਤਾਂ ਸਾਡੀ ਪਛਾਣ ਬਿਲਕੁਲ, ਬਿਲਕੁਲ। ਤੇ ਉਤੋਂ ਫਿਰ ਇਹ ਚੜ੍ਹਦੇ ਪੰਜਾਬ ਦਾ ਤੋਹਫਾ, ਇਹ ਤੁਹਾਡਾ ਤੋਹਫਾ ਸਿਰ ਮੱਥੇ ਤੇ। ਕਿਉਂਕਿ ਸਾਨੂੰ ਇਹੀ ਲੱਗਾ ਕਿ ਇਹ ਤੋਂ ਵਧੀਆ ਤੋਹਫਾ ਅਸੀਂ ਕੀ ਦੇ ਸਕਦੇ ਹਾਂ। ਤੋਹਫਾ ਕੀ ਦੇ ਸਕਦੇ ਹਾਂ ਜੀ, ਖੇਤੀ। ਹਾਂ, ਬੀਜ ਦੱਸਿਓ ਕਾਦੇ ਕਾਦੇ ਆ? ਇਹ ਤੇ ਉਹਨਾਂ ਨੇ ਜਿਹੜੇ ਉਹਨਾਂ ਨੇ ਗਰਮੀਆਂ ਦੇ ਦਿੱਤੇ ਸੀਗੇ। ਆ ਗੋਂਗਲੂ ਆ? ਹਾਂ, ਗੋਂਗਲੂ ਆ। ਇਹ ਤੋਰੀ ਟਾਈਪ ਹੁੰਦੀ ਹੈ। ਗੋਂਗਲੂ ਆ ਤੇ ਆ ਕੱਕੜੀ ਆ। ਹਾਂ, ਕੱਕੜੇ ਨਹੀਂ, ਤੋਰੀਆਂ ਨਹੀਂ ਹੁੰਦੀਆਂ ਜਿਵੇਂ। ਉਹ ਨਹੀਂ ਕੱਕੜੀ ਇਹਦੇ। ਆ ਕੱਦੂ ਆ। ਹਾਂ, ਆ ਕੱਦੂ ਆ। ਬੋਟਲ ਸਕੁਐਸ਼ ਤੋਰੀ ਹੈ ਰਾਣਾ ਸਾਹਿਬ ਦੇ। ਆ ਮੈਨੂੰ ਲੱਗਦਾ ਟਿੰਡੇ ਟਿੰਡੀ। ਇਹ ਟਿੰਡੀ ਆ। ਆ ਭਿੰਡੀਆਂ। ਟਿੰਡੇ ਨਹੀਂ ਹੈਗੇ, ਟਿੰਡੀ ਆ। ਆ ਸ਼ੋਅ ਕਰਾਤਾ। ਤੇ ਆ ਕੱਦੂ ਆ। ਮਲਿਕਾ ਆ ਗੋਂਗਲੂ ਇਦਾਂ ਜਿੱਦਾਂ ਮਰਜ਼ੀ ਗਾ ਲਓ। ਤੋਰੀ ਆ ਕੱਦੂ, ਹਾਂ, ਲੰਬਾ ਕੱਦੂ। ਉਹ ਲੰਬਾ ਕੱਦੂ ਕੱਕੜੀ ਨਹੀਂ ਹੁੰਦੀ ਉਹ। ਹਾਂ, ਤੋਰੀ ਕਹਿੰਦੇ ਨੇ ਉੱਥੇ। ਅੱਛਾ, ਭਿੰਡੀਆਂ। ਆ ਪਿੰਡੀ ਦਾ ਵੀ। ਵਾਹ ਬਈ ਵਾਹ, ਅਮਰੀਕਾ ਦੀਆਂ ਸਬਜ਼ੀਆਂ ਜੀ। ਤੇ ਆਹ ਉਹ ਪੇਠਾ ਕੱਦੂ, ਆ ਪੇਠਾ ਕੱਦੂ ਵੀ ਆ। ਵੱਡਾ। ਕੱਦੂ ਦੇ
ਵੱਡਾ ਵਾਹ 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 ਜੱਟਾ ਵਾਹ ਕੀ ਬਾਤ ਸਵਾਦ ਆ ਗਿਆ ਸਵਾਦ ਆ ਗਿਆ। ਅਗਲੇ ਵੀ ਨਾ ਸਾਨੂੰ ਭਾਜੀ ਨੇ ਆਸਟ੍ਰੇਲੀਆ ਤੋਂ ਦਿੱਤੇ ਸੀ ਜੀ ਉਹਦੇ ਵਿੱਚ ਆ ਇੱਕ ਦੋ ਸ਼ੈ ਹਨ ਵਿੱਚ ਹੈ ਨਹੀਂ ਸੀ ਆ ਨਵੀਆਂ ਸ਼ੈਵਾਂ ਸਾਨੂੰ ਲੱਭ ਗਈਆਂ ਜੀ ਭਿੰਡੀ ਤੋਰੀ ਕੱਦੂ ਇਹ ਨਹੀਂ ਸੀ ਹੈਗਾ ਵਿੱਚ। ਹਾਂ ਉਹ ਕੰਡਿਆਂ ਵਾਲੇ ਖੀਰੇ ਸੀ ਅੱਛਾ ਅੱਛਾ ਏਡੇ ਏਡੇ ਕੰਡੇ ਠੀਕ ਹੈ। ਉਹ ਹਜੇ ਲੱਗੇ ਤਾਂ ਨਹੀਂ ਹਜੇ ਅਸੀਂ ਉਹ ਬੀਜੀ ਇਹਦੇ ਚੁਕੰਦਰ ਸੀ। ਦੱਸੋ ਜੀ ਉਹ ਕੀ ਸੀ ਦਾ ਕੀ ਕੀਤਾ ਬੀਆਂ ਦਾ? ਉਹ ਬੀਆਂ ਦਾ ਹਾਲੇ ਤਾਂ ਸਰਦੀ ਦਾ ਮੌਸਮ ਚੱਲਦਾ ਪਿਆ, ਹਾਂਜੀ ਹਾਂਜੀ ਟੈਂਪਰੇਚਰ ਡਾਊਨ ਆ, ਜਰਮੀਨੇਸ਼ਨ ਨਹੀਂ ਹੋਣੀ ਬੀਜ ਦੀ। ਹਾਂਜੀ ਹਾਂਜੀ ਜੂੰ ਹੀ ਆ 15-20 ਦਿਨਾਂ ਤੋਂ ਬਾਅਦ ਇਨਸ਼ਾਅੱਲਾ ਤਾਲਾ ਅਸੀਂ ਜ਼ਮੀਨ ਤਿਆਰ ਕਰ ਲਈ ਆ, ਜੀ ਉਹ ਸਾਰੇ ਬੀਜ ਲਗਾਵਾਂ ਨਾਲੇ ਵੀ ਹੁਣ ਲਗਾਵਾਂਗੇ। ਠੀਕ ਹੈ ਅੱਛਾ ਹਾਂਜੀ ਤੇ ਇਹ ਜਿਹੜੇ ਗਾਂ ਇਹਨਾਂ ਦਾ ਬੀਜ ਤਿਆਰ ਹੋਊਗਾ? ਬਿਲਕੁਲ ਹੋਊਗਾ, ਤਾਂ ਹੀ ਲਿਆ ਕੇ ਦਿੱਤੇ ਤੁਹਾਨੂੰ, ਬੀਜ ਇਨਸ਼ਾਅੱਲਾ ਸਾਰੇ ਤਿਆਰ ਤਿਆਰ ਕਰਕੇ ਅਗਲੇ ਸਾਲ ਲਾਇਓ ਨਾ ਚੰਗੀ ਤਰ੍ਹਾਂ। ਹਾਏ ਹਾਏ ਮੈਂ ਥੋੜਾ ਡਰਦਿਆਂ ਥੋੜੇ ਲਿਆਂਦੇ ਵੀ ਸ਼ਾਇਦ ਲੰਘਣ ਬਹੁਤ ਨਾ ਆ ਦੇਣ, ਇਹ, ਬਹੁਤ ਵੀ ਲੰਘਣ ਨਾ ਦੇਣ, ਕਈ ਕੁਝ ਹੋ ਜਾਂਦਾ ਨਾ ਤੁਹਾਨੂੰ ਪਤਾ ਬਾਰਡਰਾਂ ਤੇ। ਨਾ ਨਾ ਇਹ ਸਵਾ ਇਹ ਲੱਖ ਬੀਜ ਬਹੁਤ ਬਣੇ ਇਹਨਾਂ ਦਾ, ਬਹੁਤ ਬਣੇ ਇਹਨਾਂ ਬੀਜ। ਇਹ ਇੰਡੀਅਨ ਆ ਇਹ ਇੰਡੀਅਨ ਆ ਕਿਉਂਕਿ ਅਮਰੀਕਾ ਚੋਂ ਨਹੀਂ ਮਿਲਦੇ। ਕਿਉਂਕਿ ਮੈਂ ਇੱਕ ਦੱਸਦਾ ਜਿਹੜੀ ਇੰਡੀਆ ਦੀ ਟੈਕਨੋਲੋਜੀ ਨਾ ਸੀਡ ਦੇ ਬਾਰੇ ਬਹੁਤ ਅੱਗੇ ਜਾ ਰਹੇ ਹਾਂ। ਹਾਂ ਬੜੇ ਅੱਛੇ ਸਾਡੇ ਕੋਲ ਆਉਂਦੇ ਆ, ਵਾਇਆ ਦੁਬਈ ਹੋ ਕੇ ਆਉਂਦੇ ਆ, ਜੀ ਬੜੇ ਅੱਛੇ ਬੀਜ ਇੰਡੀਆ ਦੇ। ਹਾਂ ਤੇ ਸਾਨੂੰ ਉੱਥੇ ਅਸਲ 'ਚ ਬਾਹਰ ਤੇ ਇਹ ਕੱਦੂ ਵਗੈਰਾ ਲੱਗਦੇ ਨਹੀਂਗੇ, ਤੇ ਉੱਥੇ ਤੇ ਸਿਰਫ ਜਿਹੜੀਆਂ ਭਿੰਡੀਆਂ ਵਗੈਰਾ ਉਹ ਆਪਣੇ ਪੰਜਾਬੀ ਲੋਕ ਲਾਉਂਦੇ ਆ। ਉਹਨਾਂ ਦੀਆਂ ਸਬਜ਼ੀਆਂ ਥੋੜੀਆਂ ਜਿਹੀਆਂ ਅਲੱਗ ਨੇ, ਡਿਫਰੈਂਟ ਨੇ ਆਪਣੇ ਨਾਲੋਂ, ਜਿੱਦਾਂ ਹਾਂਜੀ ਇਦਾਂ ਦੇ ਹੁੰਦਾ, ਬਰੋਕਲੀ ਹੋ ਗਈ, ਸਪੈਰਗਸ ਹੋ ਗਈ, ਹਾਂਜੀ ਇਦਾਂ ਦੇ ਉਹ ਗ੍ਰੀਨ ਵੈਜ ਹਾਂਜੀ ਕਨਸੈਪਟ ਆ ਜੀ। ਅੱਛਾ ਇਹ ਸ਼ਾਹ ਸਾਹਿਬ ਇਹਨਾਂ ਦਾ ਕਦੋਂ ਮੌਸਮ ਆ ਤੇ ਕਦੋਂ ਲਾਉਂਗੇ ਤੇ ਗਾਂ ਬੀਜ ਵੀ ਤਿਆਰ ਕਰਨੇ ਆ? ਇਹਦਾ ਮੌਸਮ ਇਸ ਤੋਹਫੇ ਦੇ ਬਾਰੇ ਵਿੱਚ ਗੱਲ ਕਰੋ। ਇਹ ਜੀ ਲੋਹੜੀ ਹੈ, ਹਾਏ ਆ ਲਓ, ਤੇ ਇਹ ਉੱਥੋਂ ਹੀ ਲੈ ਆਏ ਆ ਜੀ, ਤੁਹਾਡੇ ਲਈ ਲੋਹੜੀ ਦਾ ਵੀ ਕੰਮ ਨਾਲ ਹੀ ਆ ਜੀ। ਹਾਂ ਨਾ ਨਾ ਸਪੀਕਰ ਹਾਏ ਕੈਸੀ ਗੱਲ ਆ, ਦੇਖਣਾ ਉਹ ਲੋਹੜੀ ਵੀ ਮੇਰੀ ਲੈ ਕੇ ਆਏ। ਹਾਏ 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 ਕੈਸੀ ਸਵਾਦ ਆ ਗਿਆ। ਤੁਸੀਂ ਦੇਖੋ ਵੀ ਅਗਲੇ ਦਿਨ ਅਸੀਂ ਲੈਲਪੁਰ ਲੋਹੜੀ ਮਨਾਈ ਆ ਉੱਥੇ, ਤੇ ਪਹਿਲੇ ਨੰਬਰ ਦੇ ਉੱਤੇ ਲੋਹੜੀ ਸਾਡੀ ਲੈਲਪੁਰ ਦੀ। ਠੀਕ ਹੈ ਜੀ। ਹਾਂ ਉਹ ਪਹਿਲੇ ਨੰਬਰ ਦੇ ਉੱਤੇ ਉੱਥੇ ਕਹਿ ਲਓ ਵੀ 15,000 ਦੁਨੀਆ ਆਈ ਸੀ ਜੀ ਲੋਕ ਆਪਣੇ ਨਿਆਣਿਆਂ ਨੂੰ ਲੈ ਕੇ ਆਏ ਉੱਥੇ। ਠੀਕ ਹੈ ਜੀ। ਸਾਡੀਆਂ ਏਡੀਆਂ ਏਡੀਆਂ ਧੀਆਂ ਨੇ ਗਿੱਧੇ ਪਾਏ ਉੱਥੇ। ਵੇਖ ਲਓ ਜੀ, ਹਾਂ ਕਲਚਰ ਹੈ ਨਾ ਫਿਰ। ਹਾਂਜੀ ਤੇ ਸਰਦਾਰਾਂ ਦੇ ਨਾ ਐਡਾ ਕੁ ਉਹ ਪੁੱਤ ਸੀ ਤੇ ਉਹਨੇ ਨਾ ਸਿਰ ਤੇ ਪੱਗ ਬੰਨ੍ਹ ਕੇ ਤੇ ਜਿਹੜਾ ਉਹਨੇ ਉੱਥੇ ਭੰਗੜਾ ਪਾਇਆ, ਜੀ ਹਾਂ ਮੈਂ ਤੁਹਾਨੂੰ ਮੋਬਾਈਲ 'ਚ ਦਿਖਾਉਂਗਾ, ਰਿਕਾਰਡ ਕਰਿਆ। ਠੀਕ ਹੈ ਤੇ ਉੱਥੋਂ ਆਸਟ੍ਰੇਲੀਆ ਤੋਂ, ਇਟਲੀ ਤੋਂ ਵੀ ਸਾਡੇ ਭਰਾ ਆਏ ਸੀ ਉੱਥੋਂ। ਠੀਕ ਹੈ ਤੇ ਲਵਲੀ ਭਾਜੀ ਦੇ ਵੱਡੇ ਭਾਈ ਜਿਹੜੇ ਉਹਨਾਂ ਨੇ ਕੀਤਾ ਨਾ ਸਾਰਾ ਪ੍ਰੋਗਰਾਮ, ਹਾਂਜੀ ਉਹ ਸਾਡੇ ਲਵਲੀ ਸਿੰਘ ਆ ਜੀ ਨਨਕਾਣਾ ਸਾਹਿਬ ਤੋਂ, ਉਹਨਾਂ ਦੇ ਵੱਡੇ ਭਾਜੀ ਸੀ ਤਹੀਦ ਚੱਠਾ ਸਾਹਿਬ ਸੀ, ਮੀਰ ਸ਼ਾਹ ਤਕੀ ਸਾਹਿਬ ਸੀ। ਤੇ ਇਦਾਂ ਕਰਕੇ ਸਾਡੇ ਪੰਜਾਬੀ ਪੁੱਤ ਰਲ ਕੇ ਤੇ ਉਹਨਾਂ ਨੇ ਲੋਹੜੀ ਦਾ ਪ੍ਰੋਗਰਾਮ ਕੀਤਾ। ਗੁਰਮੀਤ ਸਿੰਘ ਸਾਹਿਬ ਖਸੂਸੀ ਤੌਰ ਤੇ ਗੁਰਮੀਤ ਸਿੰਘ ਸਾਹਿਬ ਨੇ ਜੀ ਪੂਰਾ ਇੰਤਜ਼ਾਮ, ਆ ਕੋਠੇ ਜਿਹੜੀ ਲੱਕੜਾਂ ਦੀ ਬਣਾ ਟਰਾਲੀ ਬਾਲਣ ਦੀ ਬਾਲ ਕੇ ਉਹਨਾਂ ਨੇ ਬਣਾਤਾ ਸੀ ਪੂਰਾ ਮਨਾਰੇ ਪਾਕਿਸਤਾਨ ਇਦਾਂ। ਫਿਰ ਹਾਂ ਤੇ ਬੜੀਆਂ ਉੱਥੇ ਨਾ ਆਹ ਇੱਕ ਦੂਜੇ ਦੇ ਉੱਤੇ ਸਿੱਟੀਆਂ ਖਾਧੀਆਂ ਕੈਚ ਕਰ ਕਰਕੇ ਤੇ ਲੋਹੜੀ ਪੂਰੀ ਮਨਾਈ ਤੇ ਰਹਿੰਦੀ ਕਸਰ ਤੁਸੀਂ ਕੱਢਤੀ ਜੀ। ਲੋਹੜੀ ਆ ਗਈ। ਅੱਛਾ ਤੁਸੀਂ ਦੱਸੋ ਜੀ ਤੋਹਫਾ ਕੈਸਾ? ਜ਼ਬਰਦਸਤ ਤੋਹਫਾ ਜੀ, ਸਬਜ਼ੀਆਂ ਦਾ ਐਗਰੀਕਲਚਰ ਵਾਲੇ ਬੰਦੇ ਵਾਸਤੇ ਬਹੁਤ ਜ਼ਬਰਦਸਤ ਚੀਜ਼ ਆ ਇਹ। ਹਾਂਜੀ ਇਨਸ਼ਾਅੱਲਾ ਤਾਲਾ ਅਸੀਂ ਇਹ 15 ਤੋਂ 20 ਦਿਨ ਬਾਅਦ ਲਗਾਵਾਂਗੇ ਠੀਕ ਹੈ ਜੀ। ਤੇ ਇਸ ਤੋਂ ਅੱਗੇ ਸੀਡ ਤਿਆਰ ਕਰਾਂਗੇ। ਸਾਡਾ ਮਕਸਦ ਹੈ ਕਿ ਸੀਡ ਤਿਆਰ ਕਰਾਂਗੇ ਇਨਸ਼ਾਅੱਲਾ ਤਾਲਾ, ਸੀਡ ਤਿਆਰ ਕਰਕੇ ਫਿਰ ਨਾਲ ਦੋਸਤਾਂ ਨੂੰ ਵੀ ਦਵਾਂਗੇ ਇੱਥੇ। ਜੀ ਜ਼ਰੂਰ ਤੇ ਜਿਹੜੇ ਲੋਕ ਘਰਾਂ 'ਚ ਖਾਣ ਪੀਣ ਵਾਸਤੇ ਲਾਣਾ ਚਾਹੁੰਦੇ ਹਾਂ ਅਗਲੇ ਸਾਲ ਇਨਸ਼ਾਅੱਲਾ ਤਾਲਾ ਦਵਾਂਗੇ ਉਹਨਾਂ ਨੂੰ। ਦਿਓ ਬਿਲਕੁਲ, ਬੀ ਬਣਾ ਕੇ ਦਿਓ ਨਾਲੇ ਸੀਡ ਕਿਤੇ ਸਾਨੂੰ ਬਣਾਵਾਂਗੇ, ਯਾਦ ਤਿਆਰ ਕਰਾਂਗੇ। ਹਾਏ ਇਹ ਚਿਰਾਗ ਜਾ ਰਿਹਾ ਗਾਂ ਤੋਂ ਗਾਂ ਅਸੀਂ ਜਿੰਨੇ ਸਾਡੇ ਇੱਥੇ ਫਾਰਮਰ ਆ ਨਾ ਸਬਜ਼ੀਆਂ ਦੇ, ਉਹਨਾਂ ਨੂੰ ਦਵਾਂਗੇ ਸਾਰਿਆਂ ਨੂੰ, ਦਵਾਂਗੇ ਸਾਰਿਆਂ ਨੂੰ ਇਹ ਗਿਫਟ ਅੱਗੇ ਅਸੀਂ ਮੁੰਤਕਿਲ ਕਰਾਂਗੇ ਇਨਸ਼ਾਅੱਲਾ। ਹਾਂ ਅੱਗੇ ਇਹ ਨਹੀਂ ਵੀ ਅਸੀਂ ਕਰਾਂਗੇ, ਗਾਂ ਵੀ ਵਧਾਵਾਂਗੇ। ਜਦੋਂ ਅਗਲੇ ਸਾਲ ਆਏ ਫਿਰ ਹੋਰ ਲੈ ਕੇ ਆਵਾਂਗੇ। ਹਾਂਜੀ ਮੈਂ ਅਸਲ ਦੇ ਵਿੱਚ ਨਾ ਅਰਕੀ ਥੋੜੇ ਜਿਹੇ ਮਿਲੇ ਘੱਟ ਆ, ਹਾਂ ਤੇ ਇੱਕ ਮੈਨੂੰ ਥੋੜਾ ਜਿਹਾ ਡਰ ਵੀ ਕਿ ਵੀ ਪਤਾ ਨਹੀਂ ਕ੍ਰਾਸ ਕਰਾਉਣ ਨਾ ਦੇਣ। ਹਾਂ ਵੀ ਉਹ ਕਈ ਤਰ੍ਹਾਂ ਦੀਆਂ ਆ ਜਾਂਦੀਆਂ ਨਾ, ਹਾਂ ਤੇ ਉਹਦਾ ਕਰਕੇ ਫਿਰ ਚਲੋ ਕੋਈ ਨਹੀਂ, ਜੋ ਹੋਇਆ ਮਤਲਬ ਮੇਰੀ ਤਮੰਨਾ ਸੀ ਜੇ ਮੈਂ ਮਿਲਾਂ। 1.25 ਲੱਖ ਜੀ, ਇਹ ਏਡਾ ਵੱਡਾ ਤੋਹਫਾ ਨਾ, ਇਹ ਉਹ ਤੋਹਫਾ ਵੀ ਇਹ ਉਹ ਜਿਹੜਾ ਹੈ ਕਹਿ ਲਓ ਵੀ ਚਿਰਾਗ ਜਿਹਦੇ ਹੋਰ ਵੀ ਚਾਨਣ ਪਹੁੰਚੂਗਾ ਦੂਰ ਤੱਕ, ਇਹ ਗਾਂ ਫੈਲ ਚੱਲੂਗਾ। ਇਹਦੇ ਰੰਗਾ ਦਾ ਤੋਹਫਾ ਹੀ ਕੋਈ ਨਹੀਂ ਜੀ ਹੈ। ਹੁਣ ਦਾਤਰੀ ਆ, ਇਹ ਤਾਂ ਮੇਰੇ ਇਕੱਲੇ ਕੋ ਆ ਨਾ, ਜੀ ਇਹ ਤਾਂ ਮੈਂ ਕਿਸ ਨੂੰ ਮੰਗਵੀਂ ਦਵਾਂ ਨਾ ਦਵਾਂ, ਪਰ ਇਹ ਨਾਨਕਿਆਂ ਨੂੰ ਦੇਵਾਂ ਨਾ ਦੇਵਾਂ। ਤੇ ਆ ਜਿਹੜੀ ਸ਼ਾਇ ਆ ਇਹ ਗਾਂ ਵਾਦਾ ਵਧੂ, ਬਿਲਕੁਲ ਜੀ, ਇਹ ਵਾਦਾ ਵਧਣਾ ਜੀ ਜੀ। ਹਾਂ ਆ ਬਿਸਕੁਟੀਆਂ ਵੀ ਇਦਾਂ ਹੀ। ਹਾਂ ਅੱਛਾ ਅਸੀਂ ਨਾ ਜਿਹੜੇ ਸਾਡੇ ਪ੍ਰਾਹੁਣਚਾਰ ਆ ਨਾ ਭਾਗਦੀਪ ਸਾਹਿਬ ਦੇ ਜਿਹੜੇ ਪ੍ਰਾਹੁਣਚਾਰਾਂ ਤੋਂ ਸੀਖ ਸਾਹਿਬ ਤੇ ਧਰਮ ਸਿੰਘ ਸਾਹਿਬ, ਇਹਨਾਂ ਨਾਲ ਗੱਲਬਾਤ ਵੀ ਅਸੀਂ ਕਰਦੇ ਆ। ਪਹਿਲਾਂ ਭਾਗਦੀਪ ਭਾਜੀ ਨਾਲ ਅਸੀਂ ਪੂਰੀ ਤਫਸੀਲ ਨਾਲ ਗੱਲ ਕਰ ਲਈਏ ਜੀ। ਬੈਠ ਜਾਓ ਚਾਹੇ, ਮੈਂ ਤਾਂ ਔਖਾ ਇਹਨਾਂ ਨੂੰ।
ਅੱਛਾ ਜੀ ਭਾਗਦੀਪ ਸਾਹਿਬ, ਜੀ। ਤੁਸੀਂ ਇੱਥੇ ਇੰਡੀਆ 'ਚ ਵੀ ਜ਼ਿਮੀਂਦਾਰਾ ਕਰਦੇ ਸੀ? ਹਾਂਜੀ ਮੈਂ ਅੱਜ ਦੇ ਦਿਨ ਵੀ ਕਰਦਾ ਆ। ਅੱਛਾ ਸਾਡੇ ਕੋਲ ਇੱਥੇ ਜਿੱਦਾਂ ਪਹਿਲਾਂ ਤੇ ਜਦੋਂ ਅਸੀਂ ਬਾਹਰ ਚਲੇ ਗਏ ਪੈਲੀ ਠੇਕੇ ਤੇ ਹੀ, ਫਿਰ ਅਸੀਂ ਵਾਪਸ ਲਈ ਉਹਨਾਂ ਕੋਲੋਂ, ਤੇ ਹੁਣ ਉਹਨੂੰ ਅਸੀਂ ਜਿੱਦਾਂ ਨਾਖਾਂ ਦਾ ਬਾਗ ਡਿਵੈਲਪ ਕੀਤਾ ਉੱਥੇ, ਅੱਛਾ ਤੇ ਉਹਦੇ ਨਾਸ਼ਪਤੀ। ਹਾਂਜੀ ਬੱਗੂ ਗੋਚੇ ਜੀ। ਤੇ ਉਹ ਕਾਫੀ ਇਸ ਵੇਲੇ ਪੰਜਾਬ ਦੇ ਲੋਕ ਉਹਦੇ ਵੱਲ ਨੂੰ ਕਾਫੀ ਮਤਲਬ ਹੈਗੇ ਵੀ ਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਚੰਗੀ ਵਧੀਆ ਫਸਲ ਨਿਕਲਦੀ ਉਹਦੀ, ਜਿੱਦਾਂ ਉਹਦੀ ਚੰਗੀ ਮਾਰਕੀਟ ਹੈ। ਅੱਛਾ ਇਹ ਕਿੰਨਾ ਕ ਲਾਇਆ ਬਾਗ ਇੱਥੇ? ਸਾਡੇ ਕੋਲ ਜੀ ਇਸ ਵੇਲੇ 10 ਕੁ ਏਕੜ ਹੈਗੇ ਆ, ਮਾਸ਼ਾਅੱਲਾ, ਤੇ ਬਾਕੀ 10 ਕੁ ਹੋਰ ਲਾਉਣ ਦਾ ਸਾਡਾ। ਬੱਗੂ ਗੋਸ਼ੇ ਹੋਰ? ਹਾਂਜੀ ਹਾਂਜੀ, ਫਿਰ ਉਹ ਸਾਰਾ ਹੀ ਤੇ ਇਹ ਕਿੰਨੀ ਕ ਪੈਦਾਵਾਰ ਜਿਹੜਾ ਵਾ ਨਾ, ਪੈਦਾਵਾਰ ਜਿਹੜਾ ਵਾ ਉਹ ਹਜੇ ਤੇ ਜਦੋਂ ਸਾਡਾ ਤੇ ਇਨੀਸ਼ੀਅਲ ਸਟੇਜ ਹੀ ਅਜੇ ਦੂਜੇ ਸਾਲ ਚ ਆ, ਚੌਥੇ ਸਾਲ ਚ ਜਾ ਕੇ ਫਸਲ ਦਿੰਦਾ। ਚੌਥੇ ਸਾਲ 'ਚ ਫਸਲ ਜੀ ਹਾਂਜੀ, ਉਹਦੇ ਚ ਇਦਾਂ ਕਿ ਠੇਕੇ ਦਾ ਹੀ ਜਿਹੜਾ ਠੇਕੇਦਾਰ ਉਹ ਲੈ ਲੈਂਦਾ। ਠੀਕ ਹੈ। ਤੇ ਕਿੰਨੇ ਕੁ ਪੌਦੇ ਲੱਗਦੇ ਆ ਇਹਦੇ? 90 ਤੇ ਕਰੀਬ 90 ਕ ਲੱਗ ਜਾਂਦੇ ਜੀ। 20 ਫੁੱਟ ਦੀ ਖੇਲ ਬਣਾ 20 ਫੁੱਟ ਦੇ ਫਾਸਲੇ ਤੇ। ਜੀ ਫਾਸਲੇ। ਠੀਕ ਹੈ। ਤੇ ਉੱਥੇ ਅਮਰੀਕਾ 'ਚ ਤੁਹਾਡੇ ਕੋਲ ਜ਼ਿਮੀਂਦਾਰਾ ਜਿਹੜਾ ਕਿਸ ਚੀਜ਼ ਦਾ ਵਾ? ਉਹ ਸਾਡੇ ਕੋਲ ਜਿਹੜਾ ਸਾਡੇ ਕੋਲ ਉਹ ਤੇ ਬਦਾਮ ਹੀ ਆ ਜੀ। ਅੱਛਾ ਮਤਲਬ ਜਿੱਦਾਂ ਲਾ ਲੋਗੇ ਅਸੀਂ ਬਦਾਮ ਦੇ ਲਾ ਲਓ, ਬਦਾਮਾਂ 'ਚ ਹੀ ਆ ਫੀਲਡ ਸਾਰਾ। ਲੋਕਾਂ ਉੱਥੇ ਅਲੱਗ-ਅਲੱਗ ਪੰਜਾਬ ਦੇ ਲੋਕ ਕਰਦੇ ਖੇਤੀ, ਹੋਰ ਵੀ ਪਿਸਤੇ ਦੀ ਕਰਦੇ ਆ, ਖਰੋੜ ਦੀ ਵੀ ਕਰਦੇ ਆ, ਯਾਨੀ ਖੁਸ਼ਕ ਮੇਵਾਜਾਤ ਦੀ ਜਿਹੜੀ ਆ। ਹਾਂਜੀ 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 ਕਰਦੇ। ਪਹਿਲਾਂ ਸੌਗੀ ਦੀ ਵੀ ਬਹੁਤ ਜ਼ਿਆਦਾ ਸੀ, ਉਹ ਹੁਣ ਸੌਗੀ ਦਾ ਕੰਮ ਘਟ ਗਿਆ ਥੋੜਾ ਅੱਗੇ ਨਾਲੋਂ, ਤੇ ਬਦਾਮ ਚ ਹੀ ਜ਼ਿਆਦਾ ਆ ਲੋਕਾਂ ਦਾ। ਬਦਾਮ ਤੇ ਪਿਸਤਾ ਤੇ ਖਰੋੜ ਚ ਜੀ। ਅੱਛਾ ਬਦਾਮ ਦੇ ਕਿੰਨੇ ਕੁ ਬੂਟੇ ਲਾਉਂਦੇ ਆ? ਇਹ ਸੇਮ ਉਹੀ 20 ਫੁੱਟ ਦੇ 90 ਦੇ ਕਰੀਬ ਜਿਹੜੇ ਲੱਗ ਜਾਂਦੇ ਆ। ਤੇ ਕਿੱਲੇ ਦੀ ਕਿੰਨੀ ਕੁ ਪੈਦਾਵਾਰ ਆ ਜਾਂਦੀ ਹੈ ਇਹਦੀ? ਇਹ ਇੱਕ ਵੇਖੋ ਉੱਥੇ ਵੀ ਏਰੀਆ ਤੇ ਡਿਪੈਂਡ ਕਰਦਾ। ਨਹੀਂ ਉਹ ਇੱਕ ਹੁੰਦਾ ਪੋਟੈਂਸ਼ੀਅਲ ਹੁੰਦਾ ਨਾ, ਇੰਨੇ ਤੋਂ ਲੈ ਕੇ ਇੰਨੇ ਕੁ ਤੱਕ। ਹਾਂਜੀ ਮਤਲਬ ਲਾ ਲਓ ਤੁਸੀਂ 2000 ਤੋਂ 2500 ਪਾਉਂਡ ਦੇ ਲਾਗੇ ਬੰਨੇ ਰੈਗੂਲਰ ਨਿਕਲ ਹੀ ਜਾਂਦੇ ਲੋਕਾਂ 2000 ਤੋਂ 2500 ਪਾਉਂਡ ਨਿਕਲਦਾ ਜੀ। 90 ਦਰਖਤਾਂ ਤੋਂ ਜਿਹੜਾ ਇੰਨਾ ਕੁ ਫਲ ਆ ਜਾਂਦਾ। ਹਾਂਜੀ। ਤੇ ਉੱਥੇ ਰੇਟ ਕਿਸ ਤਰ੍ਹਾਂ ਚੱਲਦਾ ਵਾ ਬਦਾਮ ਦਾ ਜਿਹੜਾ ਵਾ? ਰੇਟ ਵੀ ਪਾਉਂਡ ਦੇ ਨਾਲ ਨਿਕਲਦਾ। ਉਹ ਸ਼ੈਲਰ ਤੋਂ ਸ਼ੈਲ ਹੋ ਕੇ ਬਦਾਮ ਜਿੱਦਾਂ ਉਹਦਾ ਰੇਟ ਲੱਗਦਾ ਜੀ। ਅੱਛਾ ਤੇ ਉਹ ਪਿਛਲੇ ਕੁਝ ਸਮੇਂ ਤੋਂ ਉਹਦੇ ਬੜਾ ਘਟ ਰਿਹਾ, $1 $1.5 ਨੂੰ। ਸਾਈਜ਼ ਤੇ ਵੀ ਡਿਪੈਂਡ ਕਰਦਾ ਕਿੰਨਾ ਸਾਈਜ਼ ਆ। ਜਿਹੜਾ ਚੰਗਾ ਵਧੀਆ ਸਾਈਜ਼ ਆ ਉਹਦਾ ਹੁਣ ਇਸ ਵੇਲੇ $3 $2.5 3 ਦੇ ਲਾਗੇ $2.5 ਜਿਹੜਾ 1 ਪਾਉਂਡ ਦਾ ਰੇਟ ਹੈਗਾ। ਠੀਕ ਹੈ ਜੀ। ਤੇ ਅੱਛਾ ਇਹ ਦੱਸੋ ਵੀ ਬਦਾਮ ਦਾ ਪੌਦਾ ਫਲ ਕਿੰਨੇ ਕਰਸੇ ਬਾਅਦ ਉੱਥੇ ਚੱਕਦਾ ਵਾ? ਸੇਮ ਜਿੱਦਾਂ ਲਾ ਲਓ ਤੁਸੀਂ ਇੱਥੇ, ਪਤਾ ਨਹੀਂ ਹੁਣ ਤੁਹਾਡੇ ਨਾਸ਼ਪਾਤੀਆਂ ਦੇ ਬਾਗ ਹੈਗੇ ਕਿ ਨਹੀਂ, ਹਨਾ? ਨਾਸ਼ਪਾਤੀ ਦੇ 4-5 ਸਾਲ, ਬੱਗੂ ਗੋਸ਼ੇ ਦਾ ਉਹ ਹੀ 4 ਸਾਲ ਲੱਗ ਜਾਂਦੇ ਆ, ਤੇ 4 ਸਾਲ ਬਾਅਦ ਤੋਂ ਜਿਹੜੀ ਪਹਿਲੀ ਫਸਲ ਸ਼ੁਰੂ ਹੋ ਜਾਂਦੀ 1000 ਕੁ ਪਾਉਂਡ ਕੱਢਣਾ ਸ਼ੁਰੂ ਕਰ ਦਿੰਦਾ। ਅੱਛਾ ਸ਼ੁਰੂ। ਤੇ ਕੋਈ 6ਵੇਂ 7ਵੇਂ ਸਾਲ ਚ 6ਵੇਂ 5ਵੇਂ 6ਵੇਂ ਚ ਸਹੀ ਬਰੀਡ ਤੇ ਜਾਂਦਾ। ਹਾਂਜੀ ਸਹੀ ਤੇ ਜਾਂਦਾ। ਤੇ ਅੱਛਾ ਬਦਾਮ ਨਾ ਉਹ ਪਹਿਲੇ ਵਾਵਾ ਪੁਰਾਣੇ ਤਾਂ ਬੰਦੇ ਕਈ ਇੱਥੇ ਗਏ ਤਾਂ ਉਹ ਤਾਂ ਦੱਸਦੇ ਸੀ ਵੀ ਅਸੀਂ ਤਾਂ ਹਲੂਣੇ ਦੇ ਕੇ ਤੋੜਦੇ ਆ। ਹੁਣ ਬਦਾਮ ਕਿਸ ਤਰ੍ਹਾਂ ਤੋੜਦੇ ਆ? ਉਹ ਜੀ ਸ਼ੇਕਿੰਗ ਮਸ਼ੀਨਾਂ ਬੜੀਆਂ ਡਿਵੈਲਪਡ ਆ ਉੱਥੇ। ਅੱਛਾ। ਉਹ ਪੌਦੇ ਨੂੰ ਥੱਲੇੋਂ ਫੜ ਲੈਂਦੀਆਂ, ਉਹ ਸ਼ੇਕ ਕਰਦੀਆਂ। ਅੱਛਾ। ਤੇ ਹੁਣ ਉਹ ਇੰਨੀਆਂ ਡਿਵੈਲਪਡ ਆ ਕਿ ਕੰਪਿਊਟਰ 'ਚ ਉਸ ਸ਼ੇਕਿੰਗ ਦਾ ਲੈਵਲ ਸੈੱਟ ਕਰ ਦਿੰਦੇ ਵੀ ਇਹਨੇ ਕਿੰਨਾ ਟਾਈਮ ਤੇ ਕਿੰਨਾ ਕੁ ਚਿਰ ਸ਼ੇਕ ਕਰਨਾ। ਅੱਛਾ ਕਿੰਨਾ? ਜਿਹੜਾ ਉਹਨੂੰ ਆਪਰੇਟ ਕਰਦਾ, ਜਿਹੜਾ ਉਹਨੂੰ ਚਲਾਉਂਦਾ, ਉਹ ਮਸ਼ੀਨ ਉਹਦੇ ਅੱਗੇ ਲੈ ਜਾਂਦਾ ਬੂਟੇ ਦੇ ਅੱਗੇ, ਜਿੱਦਾਂ ਸਾਈਡ ਤੋਂ, ਤੇ ਇੱਕ ਸਾਈਡ ਨੂੰ ਜਿੱਦਾਂ 2 ਫੰਗਣਾ ਹੀ ਇਦਾਂ ਨਿਕਲਦੀ, ਉਹ ਉਹਨੂੰ ਫੜ ਲੈਂਦੀ। ਬਸ ਉਹਦਾ ਕੰਮ ਆ ਡਰਾਈਵਰ ਦਾ ਕਿ ਉੱਥੇ ਲੈ ਕੇ ਜਾਣਾ, ਮਸ਼ੀਨ ਨੇ ਆਟੋਮੈਟਿਕ ਉਹਨੂੰ ਫੜ ਕੇ ਹਿਲਾ ਦੇਣਾ ਤੇ ਵਾਪਸ ਆ ਜਾਣਾ। ਉਹ ਅਸੀਂ ਮੋਬਾਈਲ ਤੇ ਦੇਖਿਆ, ਉਹ ਕੰਪਨੀ ਹੀ ਚੜਾ ਬਸ ਉਹ ਸਾਰੇ ਥੱਲੇ ਚੜ ਜਾਂਦੇ ਆ। ਅੱਛਾ। ਫਿਰ ਝਾੜੂ ਵਾਂਗੂ ਜਿੱਦਾਂ ਸਵੀਪਰ ਹੁੰਦਾ, ਉਹ ਹਵਾ ਵੀ ਮਾਰਦੇ ਨਾਲ ਸਵੀਪ ਕਰਦੇ ਆ। ਉਹ ਵਿੱਚ ਲਾਈਨ ਬਣਾ ਦਿੰਦੇ ਆ ਬਦਾਮਾਂ ਦੇ, ਜਿੱਦਾਂ ਦੋਵੇਂ ਬੰਨੇ ਬੂਟੇ ਹੁੰਦੇ ਲਾਈਨ ਦੇ ਵਿੱਚ, ਤੇ ਤੀਜੀ ਫਿਰ ਲਾਸਟ ਤੇ ਮਸ਼ੀਨ ਜਿਹੜੀ 2 ਕੁ ਦਿਨ ਉਹਨੂੰ ਰਹਿਣ ਦਿੰਦੇ ਵਿੱਚ ਵੀ ਸੁੱਕ ਜਾਣ, ਫਿਰ ਤੇ ਮਸ਼ੀਨ ਚੁੱਕ ਲੈਂਦੀ ਉਹਨਾਂ ਨੂੰ। ਤੇ ਮਸ਼ੀਨ ਜਿੱਦਾਂ ਆਲੂ ਪੁੱਟਣ ਵਾਲੀਆਂ ਚੁੱਕਦੀਆਂ ਇਦਾਂ ਹੀ ਥੱਲੇ ਚੁੱਕਦੀ ਹੈ। ਯਾਨੀ ਕਿ ਸਾਰਾ ਨਹੀਂ ਬੰਦੇ ਮਸ਼ੀਨੀ ਕੰਮ ਆ ਸਾਰਾ ਜੀ, ਬੰਦੇ ਦਾ ਕੋਈ ਕੰਮ। ਤੇ ਤੁਹਾਡੇ ਕੋਲ ਉੱਥੇ ਕਿੰਨਾ ਕੁ ਜ਼ਮੀਨਦਾਰ ਆ? ਜ਼ਿਮੀਂਦਾਰ ਸਾਡੇ ਕੋਲ ਆਪਣਾ ਜੀ 200 ਏਕੜ ਆ। ਅੱਛਾ 8 ਮਰਬੇ ਯਾਨੀ ਕਿ। ਹਾਂਜੀ। ਤੇ ਜਿਹੜਾ ਬਾਕੀ ਦਾ ਸਾਡੇ ਕੋਲ ਕੰਪਨੀ ਆ, ਉਹ ਅਸੀਂ ਸਰਵਿਸਿਜ਼ ਵੀ ਪ੍ਰੋਵਾਈਡ ਕਰਵਾਉਂਦੇ ਆ। ਉਹਦੇ ਵਿੱਚ ਇਦਾਂ ਕਿ ਜੇ ਕਿਸੇ ਨੇ ਬਾਗ ਡਿਵੈਲਪ ਕਰਾਉਣਾ, ਜਾਂ ਕਿਸੇ ਨੇ ਮੈਨੇਜਮੈਂਟ ਕਰਾਉਣੀ ਹੈ, ਤੇ ਜਾਂ ਫਿਰ ਸ਼ੇਕਿੰਗ ਵੀ ਕਰਦੇ ਆ। ਅੱਛਾ। ਮਤਲਬ ਇਹ ਚੜਵਾਈ ਦੇ ਵੀ ਵੱਖਰੇ ਪੈਸੇ ਨੇ ਜੀ। ਯਾਨੀ ਕਿ ਜਿਸ ਤਰ੍ਹਾਂ ਇੱਥੇ ਸਾਡੇ ਹੈ ਕਿ ਥ੍ਰੈਸ਼ਰ ਵਾਲੇ ਆ ਜਾਂ ਰੈਪਰ ਵਾਲੇ ਆ, ਤੇ ਉਹ ਯਾਨੀ ਕਿ ਉੱਥੇ ਪੂਰੀ ਸਰਵਿਸਿਜ਼ ਤੁਸੀਂ ਯਾਨੀ ਕਿ ਜਿਹੜਾ ਹਾਂਜੀ ਜੀ ਕਿਸੇ ਨੂੰ। ਉਹਦੇ ਵਿੱਚ ਇੱਕ ਹੋਰ ਵੀ ਤੁਹਾਨੂੰ ਮੈਂ ਦੱਸ ਦਿੰਦਾ ਕਿ
ਜਿੱਦਾਂ ਹੁਣ ਮੱਖੀਆਂ ਵਾਲੇ ਆ ਹਾਂ ਹਾਂ ਉਹਨਾਂ ਦੇ ਵੱਖਰੇ ਪੈਸੇ ਆ। ਅੱਛਾ ਅੱਛਾ ਜਿੱਦਾਂ ਪੋਲੀਨੇਸ਼ਨ ਹੁੰਦੀ ਤੇ ਮੱਖੀਆਂ ਜਦੋਂ ਆਉਂਦੀਆਂ ਵਿੱਚ ਹਾਂ ਤੇ ਉਹ ਉਹਦੇ ਵੀ $200 ਪਰ ਡੱਬਾ ਲੈਂਦੇ ਉਹ। ਅੱਛਾ ਅੱਛਾ ਜਿੱਦਾਂ ਉਹਨਾਂ ਨੇ ਹੁਣ ਜਦੋਂ ਫੈਬਰਵਰੀ ਚੜ੍ਹਨੀ ਆ ਉਦੋਂ ਬਹਾਰ ਆਉਣੀ ਤੇ ਉਦੋਂ ਮੱਖੀਆਂ ਰੱਖ ਕੇ ਜਾਂਦੇ ਆ ਅੱਛਾ ਤੇ ਉਹ ਸਾਰੀ ਪੋਲੀਨੇਸ਼ਨ ਜਿਹਨੂੰ ਕਹਿੰਦੇ ਆ ਹਾਂ ਵੀ ਉਹ ਜਿਹੜੀ ਪੈਦਾਵਾਰੀ ਇਸ ਤਰੀਕੇ ਨਾਲ ਹੁੰਦੀ ਹੈ। ਅੱਛਾ ਤੁਸੀਂ ਆਪ ਵੀ ਰੱਖੀਆਂ ਹੋਈਆਂ ਸ਼ਾਇਦ ਨਹੀਂ ਨਹੀਂ ਉਹ ਕੰਪਨੀਆਂ ਪ੍ਰੋਵਾਈਡ ਕਰਾਉਂਦੀਆਂ ਉਹ ਨਾ ਉਹ ਵੀ ਇੱਕ ਵੱਖਰਾ ਬਿਜ਼ਨਸ ਹੈ ਅਲੱਗਾ। ਹਾਂਜੀ ਇੱਕ ਵੱਖਰਾ ਫੀਲਡ ਹੈ ਉਹਦੇ ਵਿੱਚ ਵੀ ਪਹਿਲਾਂ ਮਹਾਰਤ ਹੋਣੀ ਚਾਹੀਦੀ ਫੇਰ ਹੀ ਬੰਦਾ ਉਹਨੂੰ ਚਲਾ ਸਕਦਾ। ਉਹ ਇੱਕ ਜਿਹੜਾ ਡੱਬਾ ਵਾ ਕਿੰਨਾ ਕਿ ਸ਼ਾਇਦ ਕਰ ਲੈਂਦੇ ਆ ਕੋਈ ਸ਼ਾਇਦ ਦਾ ਮੈਨੂੰ ਮਤਲਬ ਉਹਦੇ ਬਾਰੇ ਕਿਉਂਕਿ ਸਾਡਾ ਬਿਜ਼ਨਸ ਨਹੀਂ ਮੈਨੂੰ ਉਹਦੇ ਬਾਰੇ ਪਤਾ ਨਹੀਂ। ਸਾਡੇ ਇੱਧਰ ਪੋਲੀਨੇਸ਼ਨ ਹੁੰਦੀ ਨਹੀਂ ਸਬਜ਼ੀਆਂ ਇੰਟਰਨਲ ਸਬਜ਼ੀ ਲਾਈ ਦੀ ਹੈ ਤਫਸੀਲ ਨਾਲ ਦੱਸ। ਰਾਣਾ ਸਾਹਿਬ ਆਪਣੇ ਇੱਥੇ ਪੋਲੀਨੇਸ਼ਨ ਨਹੀਂ ਹੁੰਦੀ ਜਦੋਂ ਟਨਲ 'ਚ ਸਬਜ਼ੀ ਲੱਗਦੀ ਹੈ ਨਾ ਖਾਸ ਤੌਰ ਤੇ ਸਬਜ਼ ਮਿਰਚ ਜਿਹੜੀ ਆ ਜਾਂ ਸ਼ਿਮਲਾ ਮਿਰਚ ਜਿਹੜਾ ਉਹਦਾ ਪਹਿਲਾ ਫਲ ਹੁੰਦਾ ਨਾ ਜੀ ਉਹ ਐਵੇਂ ਛੋਟੇ ਛੋਟੇ ਬੇਰ 'ਚ ਬਣ ਜਾਂਦੇ ਆ ਠੀਕ ਹੈ ਪੋਲੀਨੇਸ਼ਨ ਨਾ ਹੋਣ ਦੀ ਵਜ੍ਹਾ ਨਾਲ। ਠੀਕ ਹੈ ਤੇ ਜਿਉਂ ਅਸੀਂ ਉਹਦੇ ਤੇ ਸ਼ੀਟ ਉਤਾਰਦੇ ਹਾਂ ਪਲਾਸਟਿਕ ਦੀ ਸ਼ੀਟ ਉਤਾਰੀ ਦੀ ਹੈ ਛਾਪਰ ਉਤਾਰਦੇ ਹਾਂ ਉਸ ਤੋਂ 15-20 ਦਿਨ ਤੋਂ ਬਾਅਦ ਉਹਦੀ ਪੋਲੀਨੇਸ਼ਨ ਸ਼ੁਰੂ ਹੁੰਦੀ ਜਦੋਂ ਫਿਰ ਬਾਹਰੋਂ ਮੱਖੀਆਂ ਆਉਂਦੀਆਂ ਉਹ ਰਸ ਚੂਸਦੀਆਂ ਤੇ ਮੇਲ ਤੇ ਫੀਮੇਲ ਦਾ ਕ੍ਰਾਸ ਹੁੰਦਾ ਫਿਰ ਉਹ ਪੂਰੀ ਮਿਰਚ ਬਣਦੀ ਆ ਜੀ ਜਾਂ ਪੂਰੀ ਸ਼ਿਮਲਾ ਬਣਦੀ ਹੈ ਪੋਲੀਨੇਸ਼ਨ ਤਾਂ ਬਹੁਤ ਪੋਲੀਨੇਸ਼ਨ ਹਾਂਜੀ ਜੀ। ਅੱਛਾ ਇਹ ਰਾਣਾ ਸਾਹਿਬ ਇਹ ਦੱਸਿਓ ਵੀ ਜੇ ਕਿਸੇ ਨਾਖਾਂ ਦਾ ਬਾਗ ਹੋਵੇ ਨਾ ਉਹ ਸਾਨੂੰ ਜ਼ਰੂਰ ਦੱਸਿਓ ਫਿਰ ਅਸੀਂ ਉਹਦੀ ਵੀਡੀਓ ਪੂਰੀ ਬਣਾਵਾਂਗੇ ਜਿਹੜੀ ਭਾਜੀ ਨੇ ਦੱਸੀ ਆ ਐਵਰੇਜ ਇੰਡੀਆ ਦੀ ਅਮਰੀਕਾ ਦੀ ਫਿਰ ਅਸੀਂ ਦੇਖੀਏ ਵੀ ਸਾਡੇ ਪੰਜਾਬ ਦੀ ਕਿੱਦਾਂ ਦੀ। ਤੇ ਬਾਕੀ ਆ ਜਿਹੜੇ ਹੈ ਆ ਪਿਸਤਾ ਤੇ ਅਖਰੋਟ ਇਹ ਕਿੰਨੇ ਕੁ ਦਿਨਾਂ 'ਚ ਫਲ ਚੱਕਦੇ ਆ? ਇਹਦਾ ਵੀ ਜਿੱਦਾਂ ਮੈਨੂੰ ਮਤਲਬ ਜਿਹੜੇ ਮੇਰੇ ਨਾਲ ਦੇ ਫਰੈਂਡਸ ਉਹਨਾਂ ਕੋਲੋਂ ਜਿੱਦਾਂ ਗੱਲਬਾਤ ਦਾ ਪਤਾ ਲੱਗਦਾ ਕੁਛ ਇੱਕ ਫਸਲਾਂ ਦੀ ਗੱਲ ਇਹ ਹੈ ਕਿ ਜਿਹੜਾ ਤੇ ਅਖਰੋਟ ਆ ਉਹ ਇੱਕ ਬੜਾ ਉਹਨਾਂ ਦੇ ਹਿਸਾਬ ਨਾਲ ਥੋੜਾ ਜਿਹਾ ਔਖੀ ਫਸਲ ਆ ਕਿਉਂਕਿ ਉਹਦੇ ਵਿੱਚੋਂ ਜਿਹੜਾ ਉਹ ਜਿੱਦਾਂ ਤੇਲ ਕੱਢਦੇ ਆ ਨਾ ਉਹਦੇ ਹਿਸਾਬ ਨਾਲ ਪੈਸੇ ਮਿਲਦੇ ਆ। ਤੇ ਜਿਹੜਾ ਉੱਪਰਲੇ ਬੰਨੇ ਬੂਟਾ ਹੁੰਦਾ ਉਹ ਥੋੜਾ ਜਿਹਾ ਅਖਰੋਟ ਦਾ ਬੂਟਾ ਬਹੁਤ ਜ਼ਿਆਦਾ ਵੱਡਾ ਹੁੰਦਾ ਤੇ ਇੱਕ ਦਰਖਤ ਟਾਈਪ ਉਹਦੇ ਉੱਤੇ ਜਿੱਦਾਂ ਗਰਮੀ ਜ਼ਿਆਦਾ ਪੈ ਜੇ ਉਤਲੇ ਸੜ ਜਾਂਦੇ ਆ ਉਹਨੂੰ ਵੱਖਰਾ ਕਰਨਾ ਪੈਂਦਾ ਤੇ ਸਾਈਡਾਂ ਵਾਲਿਆਂ ਨੂੰ ਵੱਖਰਾ ਕਰਨਾ ਪੈਂਦਾ ਤੇ ਉਹ ਫਿਰ ਉਹਨਾਂ ਨੂੰ ਜਿੱਦਾਂ ਵੀ ਇਹ ਫਸਲ ਤੇ ਬਹੁਤ ਵੱਡੀ ਆ ਇੱਕ ਮੋਟੀ ਵੱਡੀ ਭਾਰ ਬਹੁਤ ਜ਼ਿਆਦਾ ਹੋ ਜਾਂਦਾ ਚੁੱਕਣਾ ਉਹਨੂੰ ਟਰਾਂਸਪੋਰਟ ਕਰਨਾ ਮਤਲਬ ਥੋੜਾ ਜਿਹਾ ਬਦਾਮਾਂ ਨਾਲੋਂ ਥੋੜੀ ਜਿਹੀ ਸਮਝ ਲਓ ਹੈਵੀ ਵੱਡਾ ਕੰਮ ਆ ਤੇ ਸ਼ੇਕਿੰਗ ਉਦਾਂ ਹੀ ਹੁੰਦੀ ਜਿੱਦਾਂ ਇਹਦੀ। ਬਦਾਮਾਂ ਦਾ ਬਾਗ ਤੁਹਾਡਾ ਕਿੰਨੇ ਏਕੜ ਦਾ ਵਾ ਉੱਥੇ? 200 ਏਕੜ ਦਾ ਜੀ। 200 ਏਕੜ ਦਾ ਯਾਨੀ ਕਿ ਸਾਰੇ ਚ ਬਦਾਮ ਹੀ? ਹਾਂ ਸਾਡੇ ਕੋਲ ਨਹੀਂ ਕੁਝ ਹੋਰ ਹੈਗਾ ਸਾਡੇ ਕੋਲ ਸਿਰਫ ਬਦਾਮ ਹੈ। ਤੇ ਵੈਸੇ ਕੈਲੀਫੋਰਨੀਆ 'ਚ ਹੋਰ ਕਿਹੜੀ ਕਿਹੜੀ ਫਸਲਾਂ ਹੈ ਜਿਹੜਾ? ਕੈਲੀਫੋਰਨੀਆ ਦੇ ਵਿੱਚ ਸਾਰੀਆਂ ਹੀ ਫਸਲਾਂ ਹੁੰਦੀਆਂ ਜਿੱਦਾਂ ਬਦਾਮ ਅਖਰੋਟ ਪਿਸਤਾ ਤੇ ਸੌਗੀ ਬਹੁਤ ਜ਼ਿਆਦਾ ਹੁੰਦੀ ਹੈ ਫਿਰ ਹਰ ਤਰ੍ਹਾਂ ਦੀ ਫਸਲ ਮੱਕੀ ਆਲੂ ਵਗੈਰਾ। ਮੱਕੀ ਘੱਟ ਹੁੰਦੀ ਪਹਿਲਾਂ ਸੀਗਾ ਡੇਅਰੀਆਂ ਬੰਦ ਹੋ ਗਈਆਂ ਉੱਥੇ। ਅੱਛਾ ਇੱਕ ਨਵਾਂ ਕੰਮ ਹੋਇਆ ਡੇਅਰੀਆਂ ਜਿਹੜੀਆਂ ਪਹਿਲਾਂ ਕੈਲੀਫੋਰਨੀਆ ਸਾਰਾ ਡੇਅਰੀਆਂ ਸੀ ਹਾਂ ਬੜਾ ਮਸ਼ਹੂਰ ਸੀ ਡੇਅਰੀਆਂ ਦੇ ਨਾਲ ਜਿੱਦਾਂ 2-2000 ਏਕੜ ਜ਼ਮੀਨ ਇਦਾਂ ਹੀ ਤੇ ਵਿੱਚ ਵੱਡੀ ਡੇਅਰੀ ਇੱਕ ਤੇ ਉਹਦੇ ਵਿੱਚ ਸਾਰੀ ਜਿਹੜਾ ਉਹਨਾਂ ਦਾ ਕੰਮ ਹੁੰਦਾ ਸੀ ਵੀ ਉਹ ਇਦਾਂ ਹੀ ਮੱਕੀ ਬੀਜ ਕੇ ਤੇ ਉਹਨੂੰ ਸਾਰੀ ਨੂੰ ਅਚਾਰ ਬਣਾ ਕੇ ਤੇ ਉਹਨਾਂ ਨੂੰ ਪਾਉਂਦੇ ਸੀ ਗਾਵਾਂ ਨੂੰ। ਹੁਣ ਦੁੱਧ ਦਾ ਜਿਹੜਾ ਇੱਕ ਦੁੱਧ ਵਿਕਣਾ ਬੰਦ ਹੋ ਗਿਆ ਅਮਰੀਕਾ ਦੇ ਵਿੱਚ। ਅੱਛਾ ਬਾਹਰ ਵੀ ਪ੍ਰੋਡਕਟ ਘਟ ਜਾਂਦੇ ਕਿਉਂਕਿ ਲੋਕਾਂ ਦਾ ਜ਼ਿਆਦਾ ਧਿਆਨ ਵਿਟਾਮਿਨਸ ਵੱਲ ਹੋ ਗਿਆ ਜਾਂ ਲਾ ਲਓ ਆਲਮੰਡ ਮਿਲਕ ਵੀ ਦੁੱਧ ਬਦਾਮਾਂ ਦਾ ਜਾਂ ਸੋਇਆਬੀਨ ਦਾ ਓਟ ਮਿਲਕ ਹਨਾ ਵੈਜੀਟੇਬਲ ਇਧਰ ਨੂੰ ਧਿਆਨ ਕਰਕੇ ਉਹਨਾਂ ਨੇ ਲੋਕਾਂ ਨੇ ਦੁੱਧ ਪੀਣਾ ਛੱਡਤਾ। ਪਹਿਲੇ ਜਿਹੜੇ ਬਜ਼ੁਰਗ ਗੋਰੇ ਸੀ ਉਹ ਚੰਗਾ ਦੁੱਧ ਪੀਂਦੇ ਸੀ ਮਤਲਬ ਖੁੱਲ ਕੇ ਹੁਣ ਹਿਸਾਬ ਹਾਂ ਹੁਣ ਦੁੱਧ ਬੰਦ ਕਰਤਾ ਉਹਨਾਂ ਨੇ ਉਹਦਾ ਕਰਕੇ ਡੇਅਰੀਆਂ ਬੰਦ ਹੋ ਗਈਆਂ ਪੋਲਟਰੀ ਫਾਰਮ ਬੰਦ ਕੈਲੀਫੋਰਨੀਆ 'ਚ। ਉਹ ਜਿਹੜਾ ਡੇਅਰੀ ਵਾਲੀ ਸਾਰੀ ਜ਼ਮੀਨ ਆ ਉਹ ਚਲੇਗੀ ਆ ਬਦਾਮਾਂ ਥੱਲੇ ਜਾਂ ਪਿਸਤੇ ਥੱਲੇ ਐਵੇਂ ਹੋਇਆ ਜੀ। ਤੇ ਯਾਨੀ ਕਿ ਮੇਨ ਫਸਲ ਹੁਣ ਬਦਾਮ ਆ ਉੱਥੇ ਦੀ ਜ਼ਿਆਦਾ ਬਦਾਮ ਆ ਹਾਂਜੀ। ਬਾਕੀ ਵੇਖੋ ਜੀ ਨਿੰਬੂ ਵੀ ਨੇ ਬੜੇ ਕਿੰਨੂ ਬਹੁਤ ਜ਼ਿਆਦਾ ਤੇ ਚੈਰੀ ਬੜੀ ਲੱਗਦੀ ਹੈ ਤੇ ਕਪਾਹ ਬੜੀ ਉਗਾਉਂਦੇ ਨੇ। ਕਾਟਨ ਦਾ ਹੈ ਕਾਟਨ ਦਾ ਵੀ ਕਣਕ ਬੜੀ ਹੈ ਤੇ ਝੋਨਾ ਜਿਹਨੂੰ ਜੀਰੀ ਕਹਿੰਦੇ ਹੋ। ਕਣਕ ਦਾ ਤੇ ਝੋਨੇ ਦਾ ਜਿਹੜਾ ਵਾ ਤੁਸੀਂ ਤਾਂ ਖਰ ਬਦਾਮ ਹੀ ਵੈਸੇ ਆਮ ਦੋਸਤਾਂ ਕੋਲ ਕੀ ਪੈਦਾਵਾਰ ਦਾ ਕੀ ਹੈ ਹਿਸਾਬ ਕਿਤਾਬ? ਪੈਦਾਵਾਰ ਦਾ ਉਹ ਅਸਲ ਦੇ ਵਿੱਚ ਕੋਈ ਸਾਡਾ ਨਾ ਜਿਹੜਾ ਸ਼ਹਿਰ ਹੈ ਉਧਰ ਨਹੀਂ ਹੈਗਾ ਇਹ ਪੈਂਦਾ ਨਾਰਥਰਨ ਸਾਈਡ ਕੈਲੀਫੋਰਨੀਆ ਯੂਬਾ ਸਿਟੀ ਬੜਾ ਮਸ਼ਹੂਰ ਪੰਜਾਬੀਆਂ ਦਾ ਏਰੀਆ ਹਾਂਜੀ ਉੱਥੇ ਸਾਡੇ ਬੜੇ ਲੋਕ ਨੇ ਉੱਥੇ ਬੜਾ ਹੁੰਦਾ ਪਰ ਮਤਲਬ ਕਦੀ ਕਿਸੇ ਨੂੰ ਪੁੱਛਿਆ ਨਹੀਂ ਕੀ ਪੈਦਾਵਾਰ ਹੈ ਪਰ ਜਿਹੜਾ ਝੋਨੇ ਦੀ ਬਿਜਾਈ ਉਹ ਜਹਾਜ਼ ਨਾ ਹੁੰਦੀ ਜੇ। ਅੱਛਾ ਛੱਟਾ ਦਿੰਦੇ ਛੱਟਾ ਹਾਂ ਉਤੋਂ ਆ ਨਵੀਂ ਗੱਲ ਆ
ਇਹ ਨਵੀਂ ਗੱਲ ਆ ਜੀ। ਅੱਛਾ ਇੱਥੋਂ ਤੁਸੀਂ ਕਿਹੜੇ ਸ਼ਹਿਰ 'ਚ ਹੈ ਉੱਥੇ? ਮੈਂ ਤੇ ਜੀ ਮੋਡੈਸਟੋ, ਹਾਂਜੀ ਮੈਂ ਤੇ ਮੋਡੈਸਟੋ ਰਹਿੰਦਾ। ਹੈ ਨਾ ਜਹਾਜ਼ 'ਚ ਛੱਟਾ ਦਿੰਦੇ ਇੱਕ ਮਿੰਟ ਕਿਵੇਂ ਛੱਟਾ ਦਿੰਦੇ ਆ ਉਹ ਦੱਸੋ ਕਿਵੇਂ ਨਰਸਰੀ ਵੀ ਤਿਆਰ ਕਰਦੇ ਤੁਸੀਂ? ਨਹੀਂ ਅਸੀਂ ਨਹੀਂ, ਮਤਲਬ ਜਿਹੜੇ ਵੀ ਕਿਸਾਨ ਲੋਕ ਨੇ ਉੱਥੋਂ ਦੇ, ਉਹ ਪਹਿਲਾਂ ਥੱਲੇ ਉਦਾਂ ਹੀ ਜਿੱਦਾਂ ਆਪਣੇ ਇੱਥੇ ਪਾਣੀ ਛੱਡਦੇ ਕੱਦੂ ਕਰਦੇ ਉਦਾਂ ਹੀ ਕਰਦੇ ਆ। ਅੱਛਾ। ਤੇ ਉਹ ਬਾਅਦ ਵਿੱਚ ਉਹਦੇ, ਕਿਉਂਕਿ ਉਹਦੇ ਵਿੱਚ ਚੱਲਦਾ ਤਾਂ ਕੁਝ ਨਹੀਂ ਆ, ਫਿਰ ਜਹਾਜ਼ਾਂ ਦੀਆਂ ਕੰਪਨੀਆਂ ਬਣੀਆਂ, ਉਹ ਉਤੋਂ ਝੋਨਾ ਸਪਰੇਅ ਕਰ ਦਿੰਦੇ ਆ, ਮਤਲਬ ਸੁੱਟ ਦਿੰਦੇ ਥੱਲੇ, ਖਿਲਾਰ ਦਿੰਦੇ ਜਿੱਦਾਂ। ਤੇ ਜੇ ਜ਼ਿਆਦਾ ਮੀਂਹ ਪੈ ਜਾਣ ਤੇ ਫਿਰ ਉੱਥੇ ਵੀ ਸਪਰੇਅ ਵਾਲੀਆਂ ਕੰਪਨੀਆਂ ਜਹਾਜ਼ ਨਹੀਂ ਕਰਦੀਆਂ। ਉਹ ਤਾਂ ਫਿਰ ਹਾਂਜੀ ਸਾਰੇ। ਜੋ ਜ਼ਿਆਦਾ ਇੱਕ ਉਹ ਉਹਨੂੰ ਕੀ ਸਾਦੇ ਆ, ਉਹ ਪਨੀਰੀ ਜਿਹੜੀ ਨਹੀਂ ਲਾਈ? ਨਹੀਂ ਜੀ, ਪਨੀਰੀ ਸਿਰਫ ਆਪਣੇ ਵਾਲੇ ਲਾਉਣੇ ਆ, ਇੱਧਰਲੇ ਜਾਂ ਸਾਡੇ ਪੰਜਾਬ ਵਾਲੇ ਜਾਂ ਤੁਸੀਂ ਲਾਉਂਦੇ ਜੀ। ਅੱਛਾ, ਜਿਵੇਂ ਤੁਸੀਂ ਅੱਗੇ ਗੱਲ ਕੀਤੀ ਹੈ ਨਾ ਬਦਾਮਾਂ ਦੀ, ਹੁਣ ਸਾਡੇ ਵੱਲ ਵੀ ਬਹੁਤ ਜ਼ਿਆਦਾ ਟ੍ਰੈਂਡ ਆ ਪਾਕਿਸਤਾਨ 'ਚ ਵੀ ਜੀ ਵੀ ਜਿਹੜਾ ਮੇਲਾ ਕਹਿੰਦਾ ਦੁੱਧ, ਉਹ ਲੋਕ ਬਦਾਮਾਂ ਦਾ ਇਸਤੇਮਾਲ ਕਰਦੇ ਆ। ਇਸਤੇਮਾਲ ਕਰਦੇ ਆ ਉਹ ਤੁਸੀਂ ਅਗਰ ਕਾਫੀ ਵਗੈਰਾ ਪੀਣੀ ਆ ਜਾਂ ਤੁਸੀਂ ਇਸਤੇਮਾਲ ਦਹੀਂ ਖਾਣੀ ਆ, ਖਾਸ ਤੌਰ ਤੇ ਯੋਗਰਟ ਜਿਹੜੀ ਬਣਾਣੀ ਆ, ਜੀ, ਉਹ ਤੁਸੀਂ ਬਦਾਮਾਂ ਦੇ ਦੁੱਧ ਹੀ ਬਣਾਓ ਤੇ ਬੜੇ ਫਾਇਦੇ ਆ। ਬਿਲਕੁਲ। ਤੇ ਸਾਡੇ ਵੀ ਇੱਧਰ ਹੁਣ ਟ੍ਰੈਂਡ ਚੱਲ ਗਿਆ ਇਹ ਪਾਕਿਸਤਾਨ 'ਚ ਵੀ। ਸਾਨੂੰ ਪਤਾ ਨਹੀਂ ਬਦਾਮ ਦੁੱਧ ਦਿੰਦੇ? ਨਹੀਂ ਕੱਢ ਲੈਂਦੇ ਕੱਢ ਅਗਲੇ। ਲਈ ਨਾ ਦੁੱਧ। ਉਹਦਾ ਤੇਲ ਨਹੀਂਗਾ ਬਦਾਮ ਰੋਗਨ? ਨਹੀਂ, ਉਹਨੂੰ ਫਿਰ ਬਦਾਮ ਨੂੰ ਜਿੱਦਾਂ ਤਾਜ਼ਾ ਜਿਹੜਾ ਉਹਦੇ ਚੋਂ ਕੱਢ ਲੈਂਦੇ ਆ। ਆਪਣੇ ਬਦਾਮ ਵੀ ਪਾਣੀ 'ਚ ਗਿਰੀ ਭੇ ਕੇ ਨਾ ਇਹਨੂੰ ਗ੍ਰਾਈਂਡ ਕਰਕੇ ਪਾਣੀ ਪਾ ਕੇ ਤੇ ਉਹ ਸਾਰਾ ਉਹਦਾ ਮਿਲਕ ਬਣਾ ਲੈਂਦੇ। ਹੁਣ ਤਾਂ ਬੜਾ ਫਾਇਦਾ ਇਹਦਾ। ਉੱਥੇ ਕੋਈ ਜਿਹੜਾ ਵਾ ਨਾ ਇਸ ਤਰ੍ਹਾਂ ਬਣਾਇਆ ਜਾ ਰਿਹਾ ਮਸਨੂਈ ਜਾਂ ਕੋਈ ਉਹਦੇ। ਅੱਛਾ ਭਾਜੀ, ਉਹ ਇਹ ਬੜੇ ਬਖਤਾਂ ਦੀ ਗੱਲ ਹੁੰਦੀ ਆ ਕਿ ਬੰਦਾ ਬਾਹਰਲੇ ਮੁਲਕ ਜਾਵੇ ਤੇ ਉੱਥੇ ਵੀ ਜਾ ਕੇ ਖੇਤੀ ਕਰੇ, ਫਿਰ ਆਪ ਦੀ ਕਰੇ। ਹੈ ਤੁਹਾਡੇ ਇੱਥੇ ਕਿੰਨਾ ਸੀਗਾ ਤੁਹਾਡਾ ਰਕਬਾ? ਸਾਡੇ ਕੋਲ ਹੈਗੇ ਸੀਗੇ ਪਹਿਲਾਂ 10 ਏਕੜ ਸੀਗੇ ਤੇ ਪੰਜਾਬ 'ਚ ਤੇ ਬਾਅਦ ਚ ਐਡ ਕੀਤੇ 10 ਕੁ ਹੋਰ, ਤੇ ਹੁਣ ਉਹੀ ਪਹਿਲਾਂ ਇਸੇ ਕਰਕੇ ਪਹਿਲਾਂ ਅੱਧਾ ਬਾਗ ਲਾਇਆ ਕਿ ਬਾਅਦ ਵਿੱਚ ਉਹਨੂੰ ਹੋਰ ਡਿਵੈਲਪ ਕਰਾਂਗੇ, ਕਿਉਂਕਿ ਬਾਗ ਪਾਲਣਾ ਬੜੀ ਵੱਡੀ ਗੱਲ ਆ। ਹਾਂ ਹਾਂ ਉਹ ਹਰ ਬੰਦਾ ਪਾਲ ਨਹੀਂ ਸਕਦਾ, ਇਹ ਬਾਹਰ ਵੀ ਇੱਥੇ ਵੀ ਕਿਤੇ ਵੀ। ਬਾਗ ਕਿ ਜਿੱਦਾਂ ਆਪਾਂ ਸਮਝ ਲਈਏ ਕਿ ਖੇਤੀ ਨਹੀਂ ਗੀ, ਬਾਗ ਇੱਕ ਵੱਖਰੀ ਚੀਜ਼ ਆ। ਹਾਂ, ਖੇਤੀ ਜਿਹੜੀ ਉਹ ਤੇ ਆਪਾਂ ਫਸਲ ਨੂੰ ਛਟਾ ਦੇਤਾ, ਜੋ ਤੁਸੀਂ ਇੱਕ ਸਿੱਧਾ ਪਾਣੀ ਲਾਤਾ ਜਾਂ ਹਨਾ, ਆਮ ਜਿਹੜੀ ਆਪਾਂ ਉਹਦੇ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ। ਬਾਗ ਦੇ ਇਕੱਲੇ ਬੂਟੇ ਨੂੰ ਵੇਖਣਾ ਪੈਂਦਾ, ਉਹ 'ਚ ਫਿਰਨਾ ਪੈਂਦਾ, ਤੇ ਉਹਨੂੰ ਇੱਕ ਗਾਰਡਨਿੰਗ ਕਿਹਾ ਜਾ ਸਕਦਾ। ਇਹ ਗਾਰਡਨਿੰਗ ਕਰਦੇ ਅਸੀਂ, ਐਗਰੀਕਲਚਰ ਨਹੀਂ ਗੀ। ਇਹ ਸਾਡੇ ਵਾਸਤੇ ਨਾ ਇਹ ਗੱਲਾਂ ਬੜੀਆਂ ਕੰਮ ਦੀਆਂ ਜਿਹੜੀਆਂ ਭਾਗ ਦੀ ਭਾਜੀ ਕਰ ਰਹੇ ਆ ਨਾ, ਇਹ ਗੱਲਾਂ ਇਦਾਂ ਕੰਮ ਦੀਆਂ ਵੀ ਜਿਹੜਾ ਜੂਹ ਦੇ ਵਿੱਚ ਆਪਾਂ ਬੈਠੇ ਆ ਨਾ ਸੰਦਲਬਾਰ, ਸਾਡੇ ਇੱਥੇ ਬਾਗ ਨਹੀਂ ਹੈਗੇ। ਭਲੇ ਵਕਤਾਂ 'ਚ ਇੱਥੇ ਬੜੇ ਬਾਗ ਹੁੰਦੇ ਸੀ, ਸਾਡਾ ਵੀ ਅੱਧਾ ਮਰਬਾ ਬਾਗ ਸੀ। ਫਿਰ ਟੂਬਲਾਂ ਦੇ ਪਾਣੀ ਲੱਗ ਕੇ ਨਾ ਖਬਰੇ ਉਹ ਕੋਈ ਸਹੂਲਤ ਨਹੀਂ ਰਹੇ ਜੀ। ਫਿਰ ਇਹ ਸਾਡੇ ਇਸ ਧਰਤੀ ਦੇ ਉੱਤੇ ਬਾਗ ਮੁੱਕ ਗਏ। ਹੁਣ ਬਾਗ ਆ ਟੋਬਾ ਟੈਕਸਿੰਗ ਵਿੱਚ ਕੀ ਕਰੀ ਜਾਣ, ਛੱਡ ਦੇ ਤੂੰ ਇਹਨੂੰ, ਕਿਤੇ ਚਲਾ ਜਾਓ, ਕੁਝ ਵੀ ਨਹੀਂ ਹੁੰਦਾ। ਫਿਰ ਕਿਤੇ ਇੱਥੇ ਟੋਬਾ ਟੈਕਸਿੰਗ ਦੇ ਵਿੱਚ ਇਸ ਟਾਈਮ ਪਹਿਲੇ ਨੰਬਰ ਤੇ ਜੀ ਕਿੰਨੂਆਂ ਦੇ ਬਾਗ ਆ, ਖਟਿਆਈ ਵਾਲੇ ਜਿੰਨੇ ਵੀ। ਫਿਰ ਸਰਗੋਧੇ ਦੇ ਵਿੱਚ ਚਲੇ ਜਾਓ, ਸਰਗੋਧੇ ਦੇ ਵਿੱਚ ਬਾਗ ਆ। ਸਾਡੀ ਜੂਹ 'ਚ ਬਾਗ ਹੈ ਨਹੀਂ, ਅਸੀਂ ਤਾਂ ਇਹ ਗੱਲਾਂ ਗੌਰ ਨਾਲ ਸੁਣਦੇ ਆ ਵੀ ਸਾਡੇ ਕੰਮ ਆਉਣ ਵਾਲੀਆਂ। ਮੈਂ ਹੁਣ ਬੂਟੇ ਲਾਏ ਆ, ਸਾਡੇ ਇੱਥੇ ਬੰਦੇ ਲਾ ਰਹੇ ਆ ਬੂਟੇ, ਪਰ ਉਹ ਫਿਰ ਤੁਹਾਡੀਆਂ ਗੱਲਾਂ ਇਹ ਸਾਡੇ ਕੰਮ ਆਣਗੀਆਂ। ਤੁਹਾਡਾ ਤਜਰਬਾ ਬਾਗਾਂ 'ਚ, ਸਾਡਾ ਇਹ ਨਹੀਂ। ਉਹੀ ਮੈਂ ਤੁਹਾਨੂੰ ਕਿਹਾ ਵੀ ਮੇਰੇ ਫਾਦਰ ਸਾਹਿਬ ਸੀਗੇ ਇੱਥੇ ਬਾਗਬਾਨੀ ਵਿਭਾਗ 'ਚ ਡਿਪਟੀ ਡਾਇਰੈਕਟਰ ਰਿਟਾਇਰ ਹੋਏ ਅੰਮ੍ਰਿਤਸਰ ਪੰਜਾਬ ਦੇ, ਜਿੱਦਾਂ ਜ਼ਿਲ੍ਹਾ ਅਫਸਰ ਸੀਗੇ। ਉਹਨਾਂ ਤੋਂ ਸਾਨੂੰ ਬਹੁਤ ਜ਼ਿਆਦਾ ਸਿੱਖਿਆ ਮਿਲੀ ਖਾਨਦਾਨੀ। ਉਹਨਾਂ ਨੇ ਫਿਰ ਸਾਨੂੰ ਦੱਸਿਆ ਵੀ ਕਿੱਦਾਂ ਕੰਮ ਚੱਲਦੇ ਬਾਗਾਂ ਦੇ, ਤੇ ਫਿਰ ਉਹੀ ਧਿਆਨ ਸੀਗਾ। ਉਹ ਹੁਣ ਜਿਹੜਾ ਬਾਗ ਹੁਣ ਪਿਛਲੇ ਹਫਤੇ ਮੈਂ ਬੂਟੇ ਲਵਾ ਗਿਆ ਜਿਹੜੇ ਮਿਸਿੰਗ ਹੋ ਜਾਂਦੇ। ਇੱਕ ਇਹ ਵੀ ਬੜੀ ਵੱਡੀ ਗੱਲ ਹੁੰਦੀ, ਫੈਬਰਵਰੀ ਦੇ ਵਿੱਚ ਜਿੰਨੇ ਬਾਗਾਂ ਦੇ ਵਿੱਚ ਬੂਟੇ ਮਰ ਜਾਂਦੇ ਆ ਪਿਛਲੇ, ਉਹ ਸਾਰੇ ਲਾਉਣੇ ਹੁੰਦੇ। ਉਹਨਾਂ ਨੂੰ ਨਾਗਾ ਕਹਿੰਦੇ ਵੀ ਜਾਂ ਰੀਫਿਲ ਕਰਨੇ ਵੀ ਰਹਿ ਨਾ ਜਾਵੇ ਵਿੱਚ, ਵੀ ਉਹ ਕੰਪਲੀਟ ਹੋਈ ਜਾਵੇ। ਇਦਾਂ ਦੇ ਜੇ ਨਹੀਂ ਲਾਵਾਂਗੇ ਤੇ ਉਹ ਬਾਗ ਤੇ ਫਿਰ ਦਸੀ ਸਾਲੇ ਸਾਰਾ ਖਤਮ ਹੋ ਜਾਂਦਾ, ਡਿਸਟਰੋਏ ਹੋ ਜਾਂਦਾ। ਇੱਕ ਕਰਕੇ ਬੂਟੇ ਨੂੰ ਹਾਂਜੀ ਲਾਉਣਾ ਪੈਂਦਾ ਰੀਫਿਲ। ਅੱਛਾ ਭਾਗ ਦੀ ਭਾਜੀ, ਇੱਕ ਗੱਲ ਪੁੱਛਣੀ ਸਾਡੇ ਚੇਤੇ ਨਹੀਂ ਰਹੀ ਵੀ ਤੁਹਾਡਾ ਪਿਛੋਕੜ, ਤੁਹਾਡੇ ਬਜ਼ੁਰਗਾਂ ਦਾ ਪਿਛੋਕੜ ਇੱਥੇ ਪਾਕਿਸਤਾਨ 'ਚ ਹੈ ਸੀ? ਮੇਰੇ ਨਾਨਕਿਆਂ ਦਾ ਜੀ ਇੱਥੇ ਫੈਸਲਾਬਾਦ ਲਾਗੇ, ਜਿੱਦਾਂ ਚੱਕ ਹੀ ਪੁਰਾਣੇ ਉਹਨਾਂ 'ਚ ਹੀਗਾ। ਫੋਟੋਆਂ ਵੀ ਹੈਗੀਆਂ ਮੇਰੇ ਮਾਮੇ ਦੀ, ਜਿਹੜਾ ਹਜੇ ਵੀ ਉਹ ਮਤਲਬ ਜਿਉਂਦੇ ਨੇ, ਉਹਨਾਂ ਦੀ ਲਾਹੌਰ ਦੀ ਫੋਟੋ ਆ ਉੱਥੇ ਕਿਤੇ ਖਿੱਚੀ। ਹੋਰ ਫੈਮਿਲੀ ਦੀਆਂ ਫੋਟੋਆਂ ਸਾਡੇ ਕੋਲ ਘਰੇ ਹੈਗੀਆਂ। ਤੇ ਬਜ਼ੁਰਗ ਚਲੇ ਗਏ ਦੁਨੀਆ ਤੋਂ, ਪਰ ਉਹ ਬੜਾ ਯਾਦ ਕਰਦੇ ਗਏ ਕਿ ਕਿਤੇ ਸਾਨੂੰ ਲੈ ਜਾਓ। ਪਰ ਵੀ ਤੁਹਾਨੂੰ ਪਤਾ ਇੱਥੋਂ ਆਉਣਾ ਬੜਾ ਔਖਾ। ਇਹਦੇ ਸਾਡੇ ਕਰਮ ਆ ਚੰਗੇ ਵੀ ਅਸੀਂ ਆ ਗਏ ਆ। ਇਹ ਤੁਹਾਡਾ ਉਹ ਦੱਸਿਆ ਨਹੀਂ ਪਿੰਡ ਕਿਹੜਾ ਸੀ? ਬੰਡਾਲਾ ਜੀ, ਬੰਡਾਲਾ। ਤੇ ਪੁਰਾਣਾ ਬੜਾ ਮਸ਼ਹੂਰ ਤੇ ਵੱਡਾ ਪਿੰਡ ਆ, ਅੰਮ੍ਰਿਤਸਰ ਡਿਸਟ੍ਰਿਕਟ 'ਚ ਪੈਂਦਾ, ਜੰਡਿਆਲੇ ਗੁਰੂ ਲਾਗੇ। ਤੇ ਬਹੁਤ ਵੱਡਾ ਪਿੰਡ ਆ। ਉੱਥੋਂ ਬਹੁਤ ਜ਼ਿਆਦਾ ਮੁਸਲਮਾਨ ਆਬਾਦੀ ਉੱਠ ਕੇ ਇੱਥੇ ਆਈ ਆ, ਤੇ ਉਹ ਇੱਥੋਂ ਉੱਥੇ ਵੀ ਗਏ ਆ।
ਲੋਕ ਮੈਂ ਤਾਂ ਤੁਹਾਨੂੰ ਇੱਥੋਂ ਪੁੱਛਦਾ ਸੀ ਪਿੰਡ ਤੁਹਾਡੇ ਨਾਨਕਿਆਂ ਦਾ ਪਾਕਿਸਤਾਨ ਚੋਂ ਕਿਹੜਾ ਸੀ? ਪਾਕਿਸਤਾਨ ਤੇ ਮੈਨੂੰ ਯਾਦ ਨਹੀਂ ਜੇ ਕੋਈ ਅੱਛਾ ਨਾਂ ਨਹੀਂ ਪਿੰਡ ਨਾਂ ਨਹੀਂ ਯਾਦ, ਕੋਈ ਮਤਲਬ ਨੰਬਰ ਹੀਗਾ ਬੇਸਿਕਲੀ ਚੱਕ। ਹਾਂ ਉਹ ਨੰਬਰ ਵੀ ਨਹੀਂ ਯਾਦ। ਨਹੀਂ ਯਾਦ। ਹਾਂ ਬਾਪੇ। ਹਾਂ ਤੇ ਇਹ ਆਪਣਾ ਤੁਸੀਂ ਪਹਿਲੀ ਵਾਰੀ ਆਏ ਪਾਕਿਸਤਾਨ? ਪਹਿਲੀ ਵਾਰੀ ਆਇਆ ਜੀ ਮੈਂ। ਤਮੰਨਾ ਤੇ ਜਦੋਂ ਦਾ ਬੰਦਾ ਹੋਸ਼ ਸੰਭਾਲਦਾ ਪੰਜਾਬ ਦਾ, ਉਹਨੂੰ ਉਦਣ ਹੀ ਹੋ ਜਾਂਦੀ ਆ ਕਿ ਮੈਂ ਜਾ ਕੇ ਆਉਣਾ ਇੱਕ ਵਾਰੀ, ਤੇ ਬਸ ਜਿੱਦਣ ਫਿਰ ਕਰਮਾਂ 'ਚ ਹੁੰਦਾ ਉਦਣ ਹੀ ਆਉਂਦਾ। ਭਾਈ ਤੁਸੀਂ ਚਾਹ ਪੀ ਲਓ, ਤੁਹਾਡੀ ਮੈਂ ਚਾਹ ਠਾਰਤੀ ਜੀ ਕੋਈ ਤੇ ਮੈਂ ਉਹਨੇ ਜਦੋਂ ਗੱਲ ਕਰ ਲੈਂਦਾ ਸਾਡੇ ਧਰਮ ਭਾਜੀ ਨਾਲ। ਨਾ ਧਰਮ ਇੱਥੋਂ ਨਨਕਾਣਾ ਸਾਹਿਬ ਤੋਂ ਦੱਸੋ। ਮੈਂ ਨਨਕਾਣਾ ਸਾਹਿਬ ਤਾਂ ਸਾਨੂੰ ਸ਼ਿਫਟ ਹੋਏ ਜ਼ਿਆਦਾ ਕੋਈ ਟਾਈਮ ਨਹੀਂ ਹੋਇਆ। ਬੇਸਿਕਲੀ ਮੇਰੀ ਬੌਰਨ ਜਿਹੜੀ ਹੈ ਕੋਹਾਟ ਸਿਟੀ ਦੀ ਹੈ, ਖੈਬਰ ਪਖਤੂਨਖਵਾ। ਵਾਹ 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 ਵਾਹ। ਤੇ ਮੈਂ ਉੱਥੇ ਤਾਂ ਪੈਦਾ ਹੋਇਆ। ਬਾਕੀ ਮੇਰੀ ਸਟੱਡੀ ਮੋਸਟਲੀ ਨਨਕਾਣੇ 'ਚ ਹੀ ਹੋਈ ਹੈ। ਫਿਰ ਮੈਂ ਪਿਸ਼ਾਵਰ ਯੂਨੀਵਰਸਿਟੀ 'ਚ ਆਪਣੀ ਗ੍ਰੈਜੂਏਸ਼ਨ ਕੀਤੀ। ਵਾਹ ਵਾਹ। ਤੇ ਬਹੁਤ ਜ਼ਿਆਦਾ ਡਿਫਰੈਂਟ ਮੇਰੇ ਐਕਸਪੀਰੀਐਂਸਿਸ ਰਹੇ ਨੇ ਓਵਰਆਲ ਲਾਈਫ ਦੇ ਵਿੱਚ। ਹਾਂ ਤੇ ਪਸ਼ਤੋ ਬੋਲ ਲੈਂਦੇ ਹੋ? ਹਾਂਜੀ, ਮੈਨੂੰ ਪਸ਼ਤੋ ਵੀ ਆਉਂਦੀ ਹੈ, ਫਾਰਸੀ ਵੀ ਆਉਂਦੀ ਹੈ, ਅਰਬਿਕ ਵੀ ਬੋਲ ਲਈਦੀ ਹੈ ਕਿਉਂਕਿ 10 ਸਾਲ ਹੋ ਗਏ ਨੇ। ਔਰ ਲੈਂਗੁਏजेस ਕਾਫੀ ਮੈਂ ਬੋਲ ਲੈਣਾ। ਹਾਂਜੀ। ਨਹੀਂ ਤੁਹਾਡਾ ਜਿਹੜਾ ਪਿਛੋਕੜ ਬਜ਼ੁਰਗਾਂ ਦਾ ਉਹ ਪਿਸ਼ਾਵਰ ਤੋਂ ਆ? ਹਾਂਜੀ। ਹੈ ਨਹੀਂ, ਆਪਣੀ ਜਿਹੜੀ ਪਿਛੋਕੜਾ ਆਪਣਾ ਅੰਮ੍ਰਿਤਸਰ ਆ। ਅੰਮ੍ਰਿਤਸਰ। ਹਾਂਜੀ। ਤੇ ਸਾਡੀ ਜਿਹੜਾ 47 ਦੀ ਵੰਡ ਤੋਂ ਪਹਿਲੇ ਜਿਹੜੇ ਮੇਰੇ ਦਾਦਾ ਜੀ ਸੀਗੇ, ਉਸ ਟਾਈਮ ਤੇ ਇੱਕ ਮਰਡਰ ਕਰਕੇ ਆਏ ਸੀ। ਤੇ ਉਹ ਭੱਜ ਕੇ ਜਦੋਂ ਉੱਥੇ ਆ ਗਏ ਸੀ ਤੇ ਉਸ ਵਿੱਚ ਜਿਹੜਾ ਨਾ ਵੰਡ ਹੋ ਗਈ ਤੇ ਉਹ ਇੱਥੇ ਹੀ ਰਹਿ ਗਏ। ਤੇ ਸਾਡਾ ਜਿਹੜੀ ਜ਼ਮੀਨਾਂ ਜੋ ਵੀ ਜਾਇਦਾਦ ਸੀਗੀ ਉਹ ਇੰਡੀਆ 'ਚ ਸੀਗੀ। ਫਿਰ ਉਹ ਡਰਦੇ ਫਿਰ ਉਧਰ ਵਾਪਸ ਨਹੀਂ ਗਏ ਤੇ ਆਪਾਂ ਇੱਥੇ ਹੀ ਜਾਪਲ ਹੋ ਗਈ ਆਪਣੀ। ਉਂਝ ਸਾਡੇ ਜਿਹੜਾ ਖੈਬਰ ਪਖਤੂਨਖਵਾ ਨਾ ਜੀ, ਪਿਸ਼ਾਵਰ ਦੇ ਵਿੱਚ ਸਾਡੇ ਬਹੁਤ ਸਰਦਾਰ ਬੈਠੇ। ਹਾਂਜੀ, ਇਦਾਂ ਹੀ ਨਾ ਜੀ ਜੀ ਬਿਲਕੁਲ ਇੱਦਾਂ ਹੀ। ਹਾਂ ਬਾਬਾ। ਤੇ ਨਨਕਾਣਾ ਸਾਹਿਬ ਸ਼ਹਿਰ 'ਚ ਬੈਠੇ ਜੀ? ਹਾਂਜੀ ਹਾਂਜੀ ਬਿਲਕੁਲ, ਆਪਣੇ ਗੁਰਦੁਆਰਾ ਸਾਹਿਬ ਦੇ ਲਾਗੇ ਹੀ ਆਪਣੇ ਘਰ ਆ। ਤੁਸੀਂ ਕਹਿ ਲਓ ਕਿ ਹੁਣ ਜਿਹੜਾ ਆਪਣੇ ਮੇਨ ਸਰਦਾਰ ਸਾਹਿਬ ਨੇ ਕਿਰਪਾ ਸਿੰਘ ਜੀ। ਹਾਂਜੀ ਹਾਂਜੀ ਹਾਂਜੀ, ਉਹ ਵੀ ਸਾਡੀ ਫੈਮਿਲੀ ਦੇ ਹੀ ਆ। ਔਰ ਉਹਨਾਂ ਦੇ ਆਸ-ਪਾਸ ਹੀ ਆਪਣਾ ਘਰ ਹੈ। ਹਾਂਜੀ। ਅੱਛਾ ਅੱਛਾ, ਮਾਸ਼ਾਅੱਲਾ। ਤੇ ਕਿੰਨਾ ਚਿਰ ਹੋ ਗਿਆ ਦੁਬਈ? ਦੁਬਈ ਮੈਨੂੰ 10 ਸਾਲ ਹੋ ਗਏ ਨੇ ਓਵਰਆਲ। ਮੈਂ 10 ਸਾਲ ਤੋਂ, ਮੈਂ 20 ਸਾਲ ਦਾ ਸਾਂ ਉਦੋਂ ਗਿਆ ਸਾਂ, ਹੁਣ ਮੈਂ 30 ਸਾਲ ਦਾ। ਤੇ ਤੁਹਾਡੇ ਜਿਹੜੇ ਬਾਪੂ ਜੀ ਆ ਉਹ ਕੀ ਕਰਦੇ? ਮੇਰੇ ਬਾਪੂ ਜੀ ਰਿਟਾਇਰਡ ਆ। ਬੇਸਿਕਲੀ ਉਹ ਕੈਡਿਟ ਕਾਲਜ ਕੋਹਾਟ ਤੋਂ, ਅਸੀਂ ਕਿਉਂਕਿ ਕੋਹਾਟ ਸਿਟੀ ਸੀ ਤੇ ਕੈਡਿਟ ਕਾਲਜ ਕੋਹਾਟ 'ਚੋਂ ਪੜ੍ਹਾਉਂਦੇ ਸੀ। ਤੇ ਆਪਣਾ ਜਿਹੜਾ ਨਾ ਫਿਰ ਉੱਥੋਂ ਹੀ ਰਿਟਾਇਰਮੈਂਟ ਹੋਈ। ਰਿਟਾਇਰਮੈਂਟ ਤੋਂ ਬਾਅਦ ਜਿਹੜਾ ਨਾ ਆਪਾਂ ਸ਼ਿਫਟ ਹੋ ਗਏ ਨਨਕਾਣਾ ਸਾਹਿਬ 'ਚ, ਕਿਉਂਕਿ ਮੇਰੇ ਬ੍ਰਦਰ ਦੀ ਵੀ ਜਿਹੜੀ ਜੌਬ ਆ, ਉਹ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੇਨ ਐਡਮਿਨ ਆਫਿਸਰ ਹੈ ਸਰਦਾਰ ਕਪਿਲ ਸਿੰਘ। ਮਾਸ਼ਾਅੱਲਾ। ਹਾਂ। ਤੇ ਜਿੰਨੀ ਵੀ ਬਾਹਰ ਦੀਆਂ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਹੈਲਪ ਆਊਟ ਕਰਨਾ, ਉਹਨਾਂ ਨੂੰ ਐਕੋਮੋਡੇਸ਼ਨ ਪ੍ਰੋਵਾਈਡ ਕਰਨਾ, ਉਹਨਾਂ ਨੂੰ ਓਵਰਆਲ ਸਿਕਿਉਰਿਟੀ ਪ੍ਰੋਵਾਈਡ ਕਰਨਾ ਉਹਦਾ ਕੰਮ। ਇਹ ਨਸੀਬਾਂ ਦੀ ਗੱਲ ਹੈ। ਹਾਂਜੀ। ਹਾਂ। ਤੇ ਉਹ ਇਹ ਸੇਵਾ ਕਰਦੇ ਆ। ਔਰ ਬਾਕੀ ਉਸ ਤੋਂ ਇਲਾਵਾ ਜਿਹੜਾ ਫਿਰ ਉਹਨਾਂ ਦੀ ਜ਼ਿਆਦਾ ਖਿੱਚ ਸੀ ਕਿ ਫੈਮਿਲੀ ਨੂੰ ਜ਼ਿਆਦਾ ਇੱਥੇ ਲੈ ਕੇ ਆਈਏ। ਹਾਂ। ਤੇ ਪਹੁੰਚੇ ਫਿਰ ਆਪਾਂ ਗੁਰੂ ਨਾਨਕ ਦੀ ਧਰਤੀ ਲਈ ਤੇ ਸਾਰੇ ਹੀ ਖਿੱਚ ਹਾਂਜੀ ਕਰਦੇ ਹਾਂਜੀ, ਆ। ਕਿਉਂ ਨਹੀਂ ਜੀ, ਕਿਉਂ ਨਹੀਂ। ਬੜੀ ਮਿਹਰਬਾਨੀ ਧਰਮ ਭਾਜੀ ਤੁਹਾਡੀ। ਹਾਂਜੀ। ਇਹ ਜੀ ਸਾਡੇ ਭਾਗਦੀਪ ਭਾਜੀ ਦੇ ਪ੍ਰਾਹੁਣਚਾਰ ਤੌਸੀਖ ਸਾਹਿਬ। ਜੀ ਤੌਸੀਖ ਨਾਮ ਆ ਜੀ ਮੇਰਾ, ਤੇ ਰਾਜਪੂਤ ਫੈਮਿਲੀ ਨਾਲ ਬਿਲੋਂਗ ਕਰਦਾ ਮੈਂ। ਮਾਸ਼ਾਅੱਲਾ। ਤੇ ਪਿੱਛੋਂ ਅਸੀਂ ਹੈਗੇ ਹੁਸ਼ਿਆਰਪੁਰ ਦੇ। ਅੱਛਾ। ਤੇ ਨਨਕਾਣਾ ਸਾਹਿਬ ਦੇ ਨਾਲ ਪਿੰਡ ਹੈ, ਦਰਿਆ ਰਾਜਪੂਤਾਂ ਦਾ ਪਿੰਡ ਹੈ। ਹਾਂ ਹਾਂ ਹਾਂ। ਤੇ ਵੱਡੇ ਮੇਰੇ ਸਾਰੇ ਉੱਥੇ ਦੇ ਹੀ ਆ। ਠੀਕ। ਤੇ ਹੁਣ ਵੀ ਸਾਡੇ ਸਾਰੇ ਮੋਸਟਲੀ ਰਿਸ਼ਤੇਦਾਰ ਜਿਹੜੇ ਰਾਜਪੂਤ ਜਿੰਨੇ ਆ ਨਾ, ਉਹ ਪੂਰਾ ਪਿੰਡ ਹੀ ਭਾਜੀ ਰਾਜਪੂਤਾਂ ਦਾ। ਅੱਛਾ। ਤੇ ਅਸੀਂ ਸਿਟੀ ਦੇ ਵਿੱਚ ਹੀ ਰਹਿੰਦੇ। ਠੀਕ ਆ। ਛੋੜ ਜਿਹਾ ਮੇਰਾ ਤਾਰਫ ਆ, ਮੈਂ ਗੁਰਦੁਆਰਾ ਸਾਹਿਬ ਹੁੰਨਾ। ਤੇ ਮੇਰੀ ਸੇਵਾ ਇਹੀ ਹੈ ਕਿ ਜਿੰਨੇ ਵੀ ਫੋਰਨ ਕੰਟਰੀਆਂ ਤੋਂ ਯਾਤਰੀ ਆਉਂਦੇ, ਹਾਂ, ਤੇ ਮੈਂ ਉਹਨਾਂ ਨੂੰ ਭਾਜੀ ਸਾਰੀ ਯਾਤਰਾ ਕਰਵਾਣੀ ਹੁੰਦੀ, ਸਾਰੇ ਗੁਰਦੁਆਰਿਆਂ 'ਚ ਮੱਥਾ ਉਹਨਾਂ ਨੂੰ। ਫਿਰ ਇਦਾਂ ਤੁਹਾਡੇ ਵਰਗੇ ਵੀਰਾਂ ਨੂੰ ਜਿਨ੍ਹਾਂ ਨੇ ਮਿਲਣਾ ਹੋਵੇ ਹਾਂ, ਤੇ ਉਹਨਾਂ ਨੂੰ ਵੀ ਮਿਲਵਾਈਦਾ। ਤੇ ਆਪਣੀ ਵੀ ਇਹੀ ਸੇਵਾ ਵਾ ਬਸ। ਵਾਹ ਵਾਹ ਵਾਹ। ਇਹੀ ਆਪਾਂ ਵੀ ਸੇਵਾ ਕਰੀਦੀ ਏ। ਕੀ ਬਾਤ ਹੈ। ਤੌਸੀਖ ਸਾਹਿਬ ਜਿਉਂਦੇ ਵਾਸਤੇ ਰਹੋ। ਵਾਹ ਵਾਹ। ਮਿਹਰਬਾਨੀ ਭਾਈ, ਵੱਡੀ ਸੇਵਾ। ਬਿਲਕੁਲ। ਜਿਹੜੇ ਜਿਨ੍ਹਾਂ ਦਾ ਦਿਲ ਕਰਦਾ ਪੰਜਾਬ। ਲਾਸਟ ਟਾਈਮ ਮੇਰੇ ਕੋਲ ਇੱਕ ਫੈਮਿਲੀ ਆਈ ਸੀ ਯੂਕੇ ਤੋਂ, ਤੇ ਉਹਨਾਂ ਦਾ ਬੜਾ ਦਿਲ ਸੀਗਾ ਇੱਥੇ ਫੈਸਲਾਬਾਦ ਦੇ ਕੋਲ ਪਿੰਡ ਸੀ ਗਿੱਦੜ ਪਿੰਡੀ ਸਾਡੇ ਲਾਗੇ। ਹਾਂਜੀ ਹਾਂਜੀ। ਉਹ ਬੜਾ ਜੀ ਰੋਲ ਖੋਲ ਕੇ ਅਸੀਂ ਉੱਥੇ ਪਹੁੰਚੇ। ਉਹਨਾਂ ਦੀ ਖੁਆਇਸ਼ ਸੀ ਕਿ ਸਾਡੀ ਬੇਬੇ ਨੇ ਸਾਨੂੰ ਕਹਿ ਕੇ ਭੇਜਿਆ ਕਿ ਤੁਸੀਂ ਪਾਕਿਸਤਾਨ ਜਾਣਾ ਤੇ ਤੁਸੀਂ ਮੇਰੇ ਪਿੰਡ ਹੋ ਕੇ ਆਣਾ। ਤੇ ਉਹ ਫਿਰ ਪੁੱਛ ਪਛਾ ਕੇ, ਹੁਣ ਮੈਨੂੰ ਤੇ ਇੱਧਰ ਦੇ ਇਲਾਕਿਆਂ ਦਾ ਇੰਨਾ ਨਹੀਂ ਪਤਾ, ਕਿਉਂਕਿ ਮੈਂ ਮੋਸਟਲੀ ਜਿਹੜਾ ਗੁਰਦੁਆਰਾ ਸਾਹਿਬ ਹੀ ਆਨਾ ਜਾਨਾ ਵਾ, ਮੈਂ ਉੱਥੇ ਹੀ ਸਾਰੇ ਗੁਰਦੁਆਰਿਆਂ। ਤੇ ਉਹ ਬੜੀ ਮੁਸ਼ਕਲ ਉਹਨਾਂ ਨੂੰ ਫਿਰ ਉਹ ਸਾਰੇ ਲੋਕ ਮਿਲੇ, ਉਹਨਾਂ ਨੂੰ ਦੱਸਿਆ, ਉਹਨਾਂ ਨੇ ਫਿਰ ਉਹਨਾਂ ਦੇ ਪੁਰਾਣੇ ਘਰ ਵਿਖਾਏ
ਕਿ ਇਹ ਤੁਹਾਡੀ ਬੇਬੇ ਦਾ ਘਰ ਸੀਗਾ ਤੇ ਇਹ ਤੁਹਾਡੇ ਬਾਪੂ ਦਾ ਘਰ ਸੀਗਾ। ਵਾਹ ਵਾਹ ਵਾਹ, ਤੇ ਬਸ ਇੰਨੀ ਕੁ ਭਾਜੀ ਸੇਵਾ ਸੀ ਕਰੀ। ਬੜੀ ਖਿਦਮਤ, ਬੜੀ ਖਿਦਮਤ। ਤੁਸੀਂ ਆਪਦਾ ਨੰਬਰ ਬੋਲ ਦਿਓ ਜੀ। ਮੇਰਾ ਨੰਬਰ ਜੀ 0301 30 45 421, ਤੇ ਜਿਨ੍ਹਾਂ ਨੇ ਵੀ ਆਣਾ ਉਹ ਰਾਬਤਾ ਕਰਨ। ਵਾਹ ਵਾਹ, ਸਪਾਂਸਰਸ਼ਿਪ ਲੈਟਰ ਅਥੈਂਟਿਕ ਜਿਹੜਾ ਗੁਰਦੁਆਰੇ ਤਰਫੋਂ ਅਸੀਂ ਭੇਜੀਦਾ। ਤੇ ਹੁਣ ਤੇ ਵੈਸੇ ਭਾਜੀ ਸਿਸਟਮ ਚੇਂਜ ਹੋ ਗਿਆ। ਹਾਂ ਹੁਣ ਕੀ ਹੋ ਗਿਆ? ਆਨਲਾਈਨ ਹੀ ਤੁਸੀਂ ਵੀਜ਼ਾ ਅਪਲਾਈ ਕਰੋ, ਤੁਹਾਡਾ ਆਨਲਾਈਨ ਵੀਜ਼ਾ ਲੱਗ ਜਾਂਦਾ। ਨਹੀਂ ਉਹ ਤਾਂ ਜਿਨ੍ਹਾਂ ਕੋ ਕਾਗਜ਼ ਪੱਤਰ ਨਾ ਬਾਹਰ ਦੇ, ਹਾਂਜੀ, ਉਹਨਾਂ ਦਾ ਉਹਨਾਂ ਦਾ। ਜਿਨ੍ਹਾਂ ਨੇ ਇੰਡੀਆ ਚ ਆਣਾ, ਇੰਡੀਆ 'ਚ ਯਾਤਰੀ ਉਹ ਫਿਰ ਜੀ ਸਪਾਂਸਰਸ਼ਿਪ ਹੀ ਉਹਨਾਂ ਨੂੰ ਗੁਰਦੁਆਰਾ ਤਰਫੋਂ ਨਾ ਯਾਤਰਾ ਦੀ ਭੇਜੀ ਦੀ ਹੈ ਕਿ ਯਾਤਰੀ ਆਣਾ, ਇਹਨਾਂ ਨੇ ਮੱਥਾ ਟੇਕਣਾ ਆਣ ਕੇ। ਉਹ ਫਿਰ ਸਾਡੀ ਗਵਰਨਮੈਂਟ ਜਿਹੜੀ ਇੱਧਰਲੀ ਗਵਰਨਮੈਂਟ ਆ ਉਹ ਤੇ ਭਾਜੀ ਵੀਜ਼ਾ ਦੇ ਦਿੰਦੀ। ਅਸੀਂ ਉਧਰ ਦਾ ਲੈਣਾ ਹੋਵੇ ਸਾਨੂੰ ਨਹੀਂ ਮਿਲਦਾ। ਮਿਲੂਗਾ ਮਿਲੂਗਾ ਤੇ ਮਿਲੇ ਜੀ ਇਹ ਤੇ ਹਾਂ ਮਿਲਿਆ ਕਰੂਗਾ। ਦੋਵਾਂ ਬਾ ਦੀ ਖਲੋ ਜਾ ਥੋੜੇ ਆਪਸ ਦੇ ਦਿਨ। ਵਿੱਚ ਮੁਹੱਬਤ ਦੇ ਸਾਰੇ ਪੰਜਾਬ ਸਾਡਾ, ਉਧਰਲਾ ਵੀ ਸਾਡਾ ਪੰਜਾਬ ਆ, ਇੱਧਰਲਾ ਵੀ ਸਾਡਾ ਪੰਜਾਬ ਆ। ਤੇ ਸਾਡਾ ਤੇ ਬੜਾ ਦਿਲ ਕਰਦਾ ਵੀ ਉਧਰਲਾ ਵੀ ਵੇਖਿਆ ਜਾਵੇ। ਸਾਡੇ ਵੱਡੇ ਬਜ਼ੁਰਗ ਉਧਰ ਤੋਂ ਉੱਠ ਕੇ ਫਿਰ ਪਾਰਟੀਸ਼ਨ ਇੱਧਰ ਆਏ। ਤੇ ਸਾਡੀ ਵੀ ਬੜੀ ਦਿਲ ਹੈਗੀ ਤਮੰਨਾ ਕਿ ਅਸੀਂ ਵੀ ਉਧਰ ਜਾ ਕੇ। ਤੇ ਤੈਨੂੰ ਪਤਾ ਉਧਰ ਦੇ ਪਿੰਡ ਦਾ ਕਿਹੜਾ ਸੀ? ਭਾਈ ਵੱਡਿਆਂ ਕੋਲ ਹੀ ਸੁਣਿਆ, ਮੇਰੇ ਬਾਪੂ ਜੀ ਦੀ ਡੈਥ ਹੋ ਗਈ, ਉਹ ਹੀ ਦੱਸਦੇ ਹੁੰਦੇ ਸੀ ਹੁਸ਼ਿਆਰਪੁਰੋਂ ਅਸੀਂ। ਅੱਛਾ ਅੱਛਾ ਠੀਕ ਹੈ। ਤੇ ਫਿਰ ਇੰਨੀ ਛੋਟੇ ਛੋਟੇ ਹੁੰਨੇ ਹੀ ਇੰਨੀ ਨੌਲੇਜ ਨਹੀਂ ਸੀ ਕਿ ਉਹਨਾਂ ਕੋਲ ਹੋਰ ਅਸੀਂ ਪੁੱਛ ਸਕੀਏ ਹਾਂ ਕਿ ਹੁਸ਼ਿਆਰਪੁਰ ਕਿਹੜੀ ਜਗ੍ਹਾ ਤੋਂ ਕਿਹੜੀ, ਬਸ ਇੰਨਾ ਕੁ ਸੁਣੀਦਾ ਸੀਗਾ, ਉਹ ਸਾਨੂੰ ਯਾਦ ਆ। ਚਲੋ ਤੁਸੀਂ ਸਾਹਿਬ ਬੜੀ ਮਿਹਰਬਾਨੀ ਤੁਹਾਡੀ। ਆ ਜਿਹੜੇ ਬੰਦੇ ਕੋਈ ਇੰਡੀਆ ਦੇ ਵਿੱਚੋਂ ਕਿਸੇ ਨੇ ਆਣਾ ਹੋਵੇ ਨਾ, ਸਾਨੂੰ ਪੁੱਛਦੇ ਹੁੰਦੇ ਆ ਵੀ ਆਣ ਦਾ ਵੀ ਕਿੱਦਾਂ ਆਣਾ। ਤੇ ਆ ਨੰਬਰ ਭਾਜੀ ਤਸੀਕ ਨੇ ਵੀ ਬੋਲਿਆ, ਇੱਕ ਵਾਰੀ ਭਾਜੀ ਗੁਰਮੀਤ ਸਿੰਘ ਦਾ ਵੀ ਬੋਲਿਆ ਸੀ। ਤੇ ਇਦਾਂ ਵਿੱਚ ਨੰਬਰ ਟੈਲੀਫੋਨ ਦਿੱਤੇ ਹੋਏ ਆ ਵੀ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ, ਤੁਹਾਨੂੰ ਸੌਖਾ ਸੌਖਾ ਦੱਸ ਦੇਣਗੇ ਵੀ ਇਦਾਂ ਕਰਕੇ ਆਣਾ ਤੇ ਰੱਬ ਦੀ ਜ਼ਾਤ ਤੁਹਾਨੂੰ ਲਿਆਵੇ। ਤੇ ਅਸੀਂ ਫਿਰ ਗੱਲ ਕਰਦੇ ਹਾਂ ਜੀ ਗੁਰਮੀਤ ਆਪਣਾ ਭਾਗਦੀਪ ਸਿੰਘ ਸਾਹਿਬ। ਮੈਂ ਅੱਧਾ ਘੰਟਾ ਲਾ ਕੇ ਨਾ ਚੇਤੇ ਕੀਤਾ ਹੁਣ ਮੈਂ ਭੁੱਲਦਾ। ਸਾਡੇ ਭਾਗਦੀਪ ਸਿੰਘ ਸਾਹਿਬ ਨਾਲ ਗੱਲ ਕਰੋ ਜੀ। ਸ਼ਾਹ ਸਾਹਿਬ ਆਹ ਅੱਛਾ ਜੀ ਤੁਹਾਡੇ ਵਾਸਤੇ ਸੀ ਤੋਹਫਾ, ਇਹ ਵੱਡਾ ਭਾਈ ਦੇਖਦਾ ਜੀ। ਚਲੋ ਸਾਡੇ ਨੂੰ ਪ੍ਰਵਾਨ ਕਰੋ। ਹਾਂਜੀ ਮੇਰਾ ਜਿਹੜਾ ਮੇਨ ਕੰਮ ਆ ਉਹ ਗੱਲਾਂ ਦਾ। ਨਹੀਂ ਨਹੀਂ ਵਧੀਆ ਕੰਮ ਆ, ਚਲੋ ਆਪੋ ਆਪਣਾ ਕੰਮ ਕਰਨਾ ਚਾਹੀਦਾ। ਨਾਲੇ ਜ਼ਿਮੀਂਦਾਰਾ ਉੱਥੇ ਬੜਾ ਮਹਿੰਗਾ ਸੌਦਾ, ਤੇ ਫਿਰ ਉਹ ਸੀਗਾ ਪਤਾ ਨਹੀਂ, ਚਲੋ ਫਿਰ ਪਰ ਰੱਬ ਨੇ ਮਿਹਰ ਕੀਤੀ ਤੇ ਉਹਨੇ ਦਵਾਈ, ਫਿਰ ਆਪਾਂ ਉਹਦਾ ਹੀ ਧੰਨਵਾਦ ਕੀਤਾ ਵੀ ਚੱਲ ਇੰਨੇ ਕਰਮ ਕਿ ਇਸੇ ਜੀਵਨ ਦੇ ਵਿੱਚ ਹੀ ਵੀ ਜਿਹੜੇ ਸ਼ੋਭੇ 'ਚ ਪੈਦਾ ਹੋਏ ਆ ਉਹਦੇ 'ਚ ਹੀ ਜਾ ਕੇ ਫਿਰ ਕੰਮ ਮਿਲ ਗਿਆ। ਵਾਹ ਵਾਹ ਵਾਹ। ਅੱਛਾ ਟਰੱਕ ਆਪਣੇ ਵੀ ਸੀ? ਜੀ ਬਿਲਕੁਲ ਆਪਣੇ ਸੀ। ਮੈਂ ਪਹਿਲਾਂ ਸਾਡੇ ਕੋਲ 13 ਚ ਸ਼ੁਰੂ ਕੀਤੀ ਟਰੱਕਿੰਗ ਕੰਪਨੀ, ਤੇ ਉਹਦੇ ਚ ਅਸੀਂ ਕੈਨੇਡਾ ਨੂੰ ਵੀ ਕੰਮ ਕਰਦੇ ਰਹੇ ਪਹਿਲਾਂ। ਫਿਰ ਬਾਅਦ ਚ ਜਿਹੜੇ ਪੋਰਟਸ ਤੇ ਆਏ, ਪੋਰਟ ਦੀ ਇੱਕ ਨਾ ਡਿਫਰੈਂਟ ਜੌਬ ਆ, ਡਿਫਰੈਂਟ ਕੰਮ ਆ ਉਹਦੇ ਚ। ਵੀ ਜਿਹੜੇ ਲੌਂਗ ਤੇ ਟਰੱਕ ਚੱਲਦੇ ਉਹਨਾਂ ਦਾ ਸਿਸਟਮ ਥੋੜਾ ਜਿਹਾ ਅਲੱਗ ਆ। ਓਪਨ ਮਾਰਕੀਟ ਆ ਵੀ ਕੰਪਿਊਟਰ ਤੋਂ ਲੋਡ ਚੁੱਕ ਲਏ ਤੇ ਦੇ ਦਿੱਤੇ। ਇਹਦੇ ਵਿੱਚ ਕੰਟਰੈਕਟਡ ਬੇਸ ਹੋਣਾ ਹੁੰਦਾ ਪੈਂਦਾ ਵੀ ਤੁਹਾਨੂੰ ਕੰਟਰੈਕਟ ਮਿਲਦੇ ਆ, ਫਿਰ ਪਰਮਾਨੈਂਟ ਲੋਡ ਉਹਦੇ 'ਚ ਵੀ। ਚਲੋ ਸਾਡਾ ਵਧੀਆ ਕੰਮ ਚੱਲਦਾ ਰਿਹਾ, ਟੈਸਲਾ ਨਾਲ ਅਸੀਂ ਕੰਮ ਕੀਤਾ। ਅੱਛਾ 6-7 ਸਾਲ ਐਕਸਪੋਰਟ ਕੀਤੀਆਂ ਉਹਨਾਂ ਦੀਆਂ ਕਾਰਾਂ। ਅੱਛਾ ਕਾਰਾਂ ਉੱਥੋਂ ਹੀ ਜਾਂਦੀਆਂ ਸੀ? ਹਾਂਜੀ ਸਾਰੀਆਂ ਪਹਿਲਾਂ, ਹੁਣ ਬੰਦ ਹੋ ਗਈਆਂ ਵੀ। ਜੇ ਉਸ ਤੋਂ ਬਾਅਦ ਨਾ ਕਰੋਨਾ ਤੋਂ ਬਾਅਦ ਉਹਨਾਂ ਨੇ ਉਹ ਫੈਕਟਰੀ ਜਿਹੜੀ ਉਹ ਬੰਦ ਕਰਕੇ ਤੇ ਚਾਈਨਾ 'ਚ ਸ਼ਿਫਟ ਕਰਤੀ। ਤੇ ਕੁਛ ਇੱਕ ਟੈਕਸਸ 'ਚ ਲੈ ਗਏ ਤੇ ਬਾਹਰ ਵੀ। ਜਿੱਦਾਂ ਪਹਿਲਾਂ ਸਾਰੀ ਕਾਰ ਜਿਹੜੀ ਸੀ ਉਹ ਸਿਰਫ ਤੇ ਸਿਰਫ ਕੈਲੀਫੋਰਨੀਆ 'ਚੋਂ ਹੀ ਜਾਂਦੀ ਸੀ ਜੀ। ਅੱਛਾ ਕੈਲੀਫੋਰਨੀਆ ਦੀਆਂ ਜਿਹੜੀਆਂ ਮੇਜਰ ਇੰਡਸਟਰੀਆਂ ਵਾ ਵੱਡੀਆਂ ਜੀ, ਉਹ ਕਿਹੜੀਆਂ ਵਾ? ਉਹਦੀਆਂ ਜੀ ਮੇਜਰ ਕੈਲੀਫੋਰਨੀਆ ਵੀ ਇੱਕ ਪੰਜਾਬ ਦੀ ਧਰਤੀ ਵਾਂਗੂ ਬੜੀ ਇੱਕ ਲਾ ਲਓ ਵੀ ਕਿਸਮਤ ਵਾਲੀ ਧਰਤੀ ਆ। ਉੱਥੇ ਇੱਕ ਤੇ ਸਭ ਤੋਂ ਵੱਡੀ ਤੇ ਖੇਤੀ ਹੁੰਦੀ ਆ, ਜਿਹੜੀ ਦੁਨੀਆ 'ਚ ਰੱਬ ਕਿਸੇ ਨੂੰ ਦੇਵੇ ਤੇ ਤਾਂ ਹੀ ਮਿਲਦੀ ਆ। ਤੇ ਦੂਜਾ ਉੱਥੇ ਜੀ ਕੰਪਿਊਟਰ ਸਾਰਾ ਉੱਥੇ ਆ। ਜਿੱਦਾਂ ਲਾ ਲਓ ਜਿੰਨੇ ਵੀ ਫੇਸਬੁੱਕ ਆ, ਜਿਹੜੇ ਮੀਡੀਆ ਨਾਲ ਆਪਾਂ ਇਹ ਵੇਲੇ ਬੈਠੇ ਆ, ਇਹ ਸਾਰਾ ਉੱਥੋਂ ਹੀ ਚੱਲਣ ਦਿਆ। ਹਾਂ ਯਾਨੀ ਕਿ ਸਿਲੀਕਾਨ ਵੈਲੀ ਜਿਹੜੀ ਆ ਨਾ ਉਹ ਵੀ ਕੈਲੀਫੋਰਨੀਆ 'ਚ। ਤੇ ਤੀਜੀ ਜੀ ਫਿਲਮ ਇੰਡਸਟਰੀ ਆ, ਜਿਹੜੀ ਜਿੰਨੀ ਹਾਲੀਵੁੱਡ ਦੀ ਮੂਵੀ ਬਣਦੀ ਆ ਜੋ ਵੀ ਆ। ਤੇ ਉਹਦੇ ਨਾਲ ਹੀ ਇੱਕ ਹੋਰ ਵੀ ਚੌਥਾ ਹਿੱਸਾ ਇੱਕ ਚੀਜ਼ ਦਾ ਹੈਗਾ ਕਿ ਬਾਹਰੋਂ ਜਿੰਨਾ ਸਮਾਨ ਆਉਂਦਾ ਉਹ ਕੈਲੀਫੋਰਨੀਆ ਥਰੂ ਜਾਂਦਾ, ਕਿਉਂਕਿ ਚਾਈਨਾ ਦੇ ਈਸਟ ਜਿਹੜੀ ਏਸ਼ੀਅਨ ਕੰਟਰੀਆਂ ਉਹ ਇਧਰਲੇ ਬਾਰਡਰ ਨੂੰ ਪੈਂਦੀਆਂ, ਕੈਲੀਫੋਰਨੀਆ ਵਾਲਾ ਵੈਸਟ ਕੋਸਟ ਨੂੰ। ਤੇ ਫਿਰ ਜਿੰਨਾ ਸ਼ਿਪ ਜਾਂਦਾ ਉਹ ਸਾਰਾ ਇਧਰੋਂ ਜਾਂਦਾ। ਹਾਂ ਇਹ ਬੜਾ ਚੰਗਾ ਲੱਗਿਆ, ਬਗੈਰ ਦੱਸਿਆ ਤੇ ਛਾਪਾ ਮਾਰਿਆ ਉੱਤੇ ਹੀ। ਹਾਂ ਬਸ ਤੇ ਬੜਾ ਚੰਗਾ ਲੱਗਿਆ। ਜਿਉਂਦੇ ਵਾਸਤੇ ਰਹੋ। ਮੈਂ ਤਾਂ ਕਹਿੰਦਾ ਹੁੰਨਾ ਬਈ ਰੱਬ ਦੀ ਜ਼ਾਤ ਇਸ ਸਾਂਝ ਦੀ ਖੈਰ ਕਰੇ, ਇਦਾਂ ਹੀ ਬਣਾਈ ਰੱਖੇ, ਇਹਨੂੰ ਵਧਾਵੇ, ਸਾਨੂੰ ਸਾਂਭਣ ਦੀ ਰੱਬ ਤੌਫੀਕ ਦੇਵੇ ਵੀ ਇਸ ਸਾਂਝ ਨੂੰ, ਇਸ ਪਿਆਰ ਨੂੰ ਅਸੀਂ ਸਾਂਭ ਲਈਏ। ਤੇ ਪੰਜਾਬ ਜ਼ਿੰਦਾਬਾਦ ਤੇ ਪੰਜਾਬੀ ਜ਼ਿੰਦਾਬਾਦ। ਬੜੀ ਮਿਹਰਬਾਨੀ।